ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਣ ਕੀ ਜਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 17 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415-909-0503। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਰਿਲੀਫ ਵਾਲੇ, ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਹੈ, 60% ਤੱਕ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ। ਕਮਲਜੀਤ ਕੌਰ, ਰਿਐਲਟਰ ਇੰਡੀਆਨਾ ਤੋਂ, ਇੰਡੀਆਨਾ 'ਚ ਘਰ ਖਰੀਦਣਾ ਹੈ, ਵੇਚਣਾ ਹੈ, ਕਸਟਮ ਘਰ ਬਣਾਉਣਾ ਹੈ, ਇਨਵੈਸਟਮੈਂਟ ਪ੍ਰੋਪਰਟੀਜ਼ ਬਾਏ ਕਰਨੀ ਹੈ ਤਾਂ ਕਾਲ ਕਰੋ ਰਿਐਲਟਰ ਕਮਲਜੀਤ ਕੌਰ 3179099295। ਤੇ ਰਸਟਿਕਾ ਕੇਕ ਐਂਡ ਬੇਕਰੀ, ਵੈਡਿੰਗਸ, ਬਰਥਡੇਜ਼, ਐਨੀਵਰਸਰੀਜ਼, ਗ੍ਰੈਜੂਏਸ਼ਨ, ਕਿਸੇ ਵੀ ਖੁਸ਼ੀ ਦੇ ਮੌਕੇ ਦੇ ਲਈ ਤੁਸੀਂ ਇਹਨਾਂ ਦੇ ਕੋਲੋਂ ਕੇਕ ਲੈ ਕੇ ਜਾ ਸਕਦੇ ਹੋ। ਕਸਟਮ ਕੇਕ ਵੀ ਬਣਾ ਕੇ ਦਿੰਦੇ ਨੇ, ਐਗਲੈਸ ਕੇਕ ਵੀਕਐਂਡ ਦੇ ਉੱਤੇ ਬਣਾ ਦਿੰਦੇ ਨੇ। ਕਾਲ 5599407272। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਸਰੋਤਿਓ, ਅੱਜ ਖਾਸ ਕਰਕੇ ਸਿੱਖਾਂ ਦੇ ਨਾਲ ਰਿਲੇਟਡ ਦੋ ਬਹੁਤ ਤੇ ਇੰਡੀਆ ਦੇ ਨਾਲ ਰਿਲੇਟਡ ਇੰਪੋਰਟੈਂਟ ਖਬਰਾਂ ਹੈਗੀਆਂ। ਕਿਸ ਤਰ੍ਹਾਂ ਭਾਰਤ ਦੀ ਸਰਕਾਰ ਨੇ ਟਰੰਪ ਹੋਣਾ ਦੀ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਗੋਡੇ ਟੇਕੇ ਅਮਰੀਕਾ ਅੱਗੇ, ਤੇ ਕਿਸ ਤਰ੍ਹਾਂ ਕੈਨੇਡਾ ਦੇ ਵਿੱਚ ਸਿੱਖਾਂ ਦੇ ਉੱਤੇ ਜ਼ੁਲਮ ਹੋ ਰਿਹਾ, ਸਿੱਖਾਂ ਨੂੰ ਸਪਾਈ ਕੀਤਾ ਜਾ ਰਿਹਾ, ਸਿੱਖਾਂ ਦੇ ਵਿੱਚੋਂ ਟਾਊਟ ਭਰਤੀ ਕੀਤੇ ਜਾ ਰਹੇ ਆ। ਉਹ ਵਾਲ ਸਟਰੀਟ ਜਰਨਲ ਦੀ ਤੇ ਗਲੋਬ ਸਟਾਰ ਦੀਆਂ ਦੋ ਨਿਊਜ਼ ਹੈਗੀਆਂ। ਵਾਲ ਸਟਰੀਟ ਜਰਨਲ ਦੀ ਜਿਹੜੀ ਰਿਕਾਰਡਿੰਗ ਵੀ ਆਪਾਂ ਕੋਸ਼ਿਸ਼ ਕਰਾਂਗੇ 2 ਮਿੰਟ ਦੀ ਆ ਤੁਹਾਨੂੰ ਸੁਣਾਈ ਜਾਵੇ। ਉਸ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈਗਾ, ਉਹ ਆਪਾਂ ਤੁਹਾਡੇ ਨਾਲ ਕੁਝ ਖਬਰਾਂ ਸਾਂਝੀਆਂ ਕਰਦੇ ਹੈਗੇ ਆ। ਅੱਜ US ਦੀ ਜਿਹੜੀ ਸੁਪਰੀਮ ਕੋਰਟ ਆ, ਉਸ ਨੇ ਟਿਕਟੌਕ ਨੂੰ ਬੈਨ ਕਰਨ ਦੇ ਲਈ ਹਾਂ ਕਰ ਦਿੱਤੀ ਹੈਗੀ ਆ। ਕਹਿੰਦੇ ਵੀ ਜੇ ਚਾਈਨਾ ਦੀ ਪੇਰੈਂਟ ਕੰਪਨੀ ਨੇ ਇਸ ਨੂੰ ਨਾ ਸੈੱਲ ਕੀਤਾ ਤੇ ਇਸ ਐਤਵਾਰ ਤੋਂ ਇਹ ਟਿਕਟੌਕ ਬੰਦ ਹੋ ਜਾਣੀ ਚਾਹੀਦੀ ਹੈਗੀ ਆ। ਸੁਪਰੀਮ ਕੋਰਟ ਨੇ ਯੂਨੈਨਿਮਸਲੀ ਇਹ ਜਿਹੜਾ ਫੈਡਰਲ ਲਾ ਜੋ ਪਾਸ ਹੋਇਆ ਸੀ US ਕਾਂਗਰਸ ਦੇ ਵਿੱਚ, ਉਹਨਾਂ ਨੂੰ ਇਹ ਕਿਹਾ ਵੀ ਟਿਕਟੌਕ ਇਸ ਐਤਵਾਰ ਤੋਂ ਬੰਦ ਕਰ ਦਿੱਤੀ ਜਾਣੀ ਚਾਹੀਦੀ ਹੈਗੀ ਆ। 170 ਮਿਲੀਅਨ ਦੇ ਕਰੀਬ ਅਮਰੀਕਨਸ ਇਸ ਟਾਈਮ ਟਿਕਟੌਕ ਨੂੰ ਜਿਹੜੇ ਯੂਜ਼ ਕਰਦੇ ਹੈਗੇ ਆ। ਜੀ ਬਿਲਕੁਲ। ਸੋ ਸੁਪਰੀਮ ਕੋਰਟ ਨੇ ਉਸ ਕਾਨੂੰਨ ਨੂੰ ਅਪਹੋਲਡ ਕਰ ਦਿੱਤਾ, ਯਾਨੀ ਕਿ ਮਨਜ਼ੂਰੀ ਜਿਹੜੀ ਉਹ ਦੇ ਦਿੱਤੀ, ਜਿਸ ਦੇ ਵਿੱਚ ਬਾਈਪਾਰਟੀਜ਼ਨ ਸਪੋਰਟ ਦੇ ਨਾਲ ਨੈਸ਼ਨਲ ਸਿਕਿਉਰਿਟੀ ਦੇ ਖਤਰੇ ਦੇ ਅਧੀਨ ਇਸ ਟਿਕਟੌਕ ਨੂੰ ਆਪਣੇ ਆਪ ਨੂੰ ਅਮਰੀਕੀ ਮਾਲਕਾਂ ਨੂੰ ਵੇਚਣ ਦੇ ਲਈ ਜਾਂ ਫਿਰ ਇੱਥੇ ਬੈਨ ਦੇ ਲਈ ਜਿਹੜਾ ਉਹ ਰੈਡੀ ਹੋਣ ਦੇ ਲਈ ਆਖਿਆ ਸੀ। ਉਸ ਟਾਈਮ ਦੇ ਉੱਤੇ ਜਦ ਕਾਨੂੰਨ ਪਾਸ ਹੋਇਆ ਸੀ 270 ਦਿਨ ਇਹਨਾਂ ਨੂੰ ਮੋਹਲਤ ਦਿੱਤੀ ਗਈ ਸੀ, ਜੋ ਕਿ ਪਰਸੋਂ ਨੂੰ ਪੂਰੀ ਹੋਣ ਜਾ ਰਹੀ ਆ, ਆਉਂਦੇ ਐਤਵਾਰ ਨੂੰ। ਸੋ ਟਿਕਟੌਕ ਕਿਸ ਤਰੀਕੇ ਦੇ ਨਾਲ ਅੱਗੇ ਹੁਣ ਬਣੂਗਾ, ਇਹ ਦੇਖਣ ਵਾਲੀ ਗੱਲ ਆ। ਕੀ ਇਹ 2 ਦਿਨਾਂ ਦਾ ਆਪਣੇ ਆਪ ਨੂੰ ਵੇਚਦੇ ਆ ਜਾਂ ਨਹੀਂ, ਇਹ ਜਿਹੜੇ ਹਾਲ ਦੀ ਘੜੀ ਲੱਗਦਾ ਨਹੀਂ ਆ।
ਟਰੰਪ ਹੁਣਾਂ ਦੀ ਕਹਿੰਦੇ ਵੀ ਕੱਲ ਸ਼ੀ ਜਿਨਪਿੰਗ ਹੁਣਾਂ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਜਿਹੜੀ ਹੋਈ ਆ, ਤੇ ਉਹਨਾਂ ਨੇ ਟਿਕਟੌਕ ਦੇ ਮਸਲੇ ਨੂੰ ਵੀ ਉਸ ਗੱਲਬਾਤ ਦੇ ਵਿੱਚ ਜਿਹੜਾ ਉਹ ਕੀਤਾ ਹੈ। ਟਿਕਟੌਕ ਹੁਣ ਦੀ ਪਪੂਲੈਰਿਟੀ ਬਹੁਤ ਆ, ਉਹਨਾਂ ਦੇ ਆਪਣੇ ਟਰੰਪ ਹੁਣਾਂ ਦੇ ਤਕਰੀਬਨ 15 ਮਿਲੀਅਨ ਫਾਲੋਵਰਸ ਨੇ ਜਿਹੜੇ ਇਸ ਐਪ ਦੇ ਉੱਤੇ। ਚਾਈਨੀਜ਼ ਜਿਹੜੇ ਓਨਰ ਕੰਪਨੀ ਬਾਈਟਡਾਂਸ ਅਜੇ ਤੱਕ ਨਹੀਂ ਮੰਨ ਰਹੀ ਵੀ ਉਹ ਆਪਣੀ ਇਸ ਕੰਪਨੀ ਨੂੰ ਅਮਰੀਕਾ ਦੇ ਵਿੱਚ ਆਪਰੇਸ਼ਨ ਚਾਲੂ ਰੱਖਣ ਦੇ ਲਈ ਕਿਸੇ ਹੋਰ ਨੂੰ ਵੇਚ ਦੇਣਗੇ। ਸੋ ਇਹ ਹੁਣ ਦੇਖਦੇ ਆ ਕੀ ਬਣਦਾ। ਟਰੰਪ ਹੁਣੀ ਸੋਚ ਰਹੇ ਆ ਵੀ ਕੀ ਜਦੋਂ ਪ੍ਰੈਜ਼ੀਡੈਂਟ ਬਣਦੇ ਆ ਕੀ ਐਗਜ਼ੈਕਟਿਵ ਆਰਡਰ ਦੇ ਨਾਲ ਕਾਨੂੰਨ ਦੇ ਉੱਤੋਂ ਦੀ ਲੱਤ ਜਿਹੜੀ ਉਹ ਘੁਮਾ ਕੇ ਜਾ ਸਕਦੇ ਨੇ, ਇਸ ਨੂੰ ਬਚਾ ਸਕਦੇ ਆ ਕਿ ਨਹੀਂ। ਇਹ ਜਿਹੜੀ ਜ਼ਰੂਰ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ। ਇਸ ਤੋਂ ਇਲਾਵਾ ਹੋਰ ਵੀ ਕਈ ਜਿਹੜੇ ਸੋਸ਼ਲ ਮੀਡੀਆ ਵਾਲੇ ਆ, ਇੱਕ ਮਿਸਟਰ ਬੀਸਟ ਕਰਕੇ ਆ, ਉਹ ਕਾਫੀ ਮਸ਼ਹੂਰ ਸਭ ਤੋਂ ਜ਼ਿਆਦਾ ਫੋਲੋਅਰਡ ਯੂਟਿਊਬਰ ਆ। ਉਹ ਵੀ ਕਹਿੰਦਾ ਵੀ ਮੇਰੀ ਕਈ ਬਿਲੀਅਨਰਸ ਦੇ ਨਾਲ ਗੱਲ ਹੋਈ ਹੈ ਤੇ ਮੈਂ ਵੀ ਇਸ ਐਪ ਨੂੰ ਖਰੀਦਣ ਦੇ ਲਈ ਰੈਡੀ ਹੈਗਾ ਆ ਜੇ ਇਹ ਵੇਚਣਾ ਚਾਹੁੰਦੇ ਆ। ਹੁਣ ਕਹਿੰਦੇ ਵੀ ਸਵਾਲ ਇਹ ਆ ਵੀ ਐਤਵਾਰ ਨੂੰ ਜਿਹੜੇ ਟਿਕਟੌਕ ਦੇ ਉੱਤੇ ਹੁਣ ਜਿਨ੍ਹਾਂ ਨੂੰ ਚੇਟਕ ਲੱਗੀ ਆ, ਉਹ ਕਰਨਗੇ ਕੀ ਟਿਕਟੌਕ ਜਿਹੜੀ ਐਪ ਆ ਪੂਰੀ ਤਰ੍ਹਾਂ ਬੰਦ ਕਰ ਦੇਣਗੇ। ਕਿਲ ਸਵਿਚ ਵੀ ਕਹਿੰਦੇ ਵੀ ਉਹਨਾਂ ਨੇ ਰੈਡੀ ਕੀਤਾ ਹੋਇਆ ਹੈ ਵੀ ਜਾਂ ਤਾਂ ਬਿਲਕੁਲ ਹੀ ਬਲੈਕਆਊਟ ਕਰ ਦੇਣਗੇ ਤੇ ਜਾਂ ਜਿਹੜੇ ਜਿਨ੍ਹਾਂ ਦੀ ਚੱਲਦੀ ਆ ਉਹ ਚੱਲਦੀ ਰਹੂਗੀ। ਰਿਟਰਸ ਕੱਲ ਰਿਪੋਰਟ ਕਰ ਰਿਹਾ ਸੀਗਾ ਵੀ ਜਿਨ੍ਹਾਂ ਦੀ ਐਪ ਚੱਲਦੀ ਆ ਉਹ ਚੱਲਦੀ ਰਹਿ ਸਕਦੀ ਹੈ। ਨਵੇਂ ਡਾਊਨਲੋਡਸ ਦੇ ਉੱਤੇ ਜਿਹੜਾ ਉਹ ਬੈਨ ਲੱਗ ਜਾਊਗਾ। ਐਪਲ ਨੂੰ ਤੇ ਗੂਗਲ ਪਲੇ ਸਟੋਰ ਨੂੰ ਆਪਣੇ ਜਿਹੜੇ ਆ ਉਹ ਐਪ ਸਟੋਰਸ ਤੋਂ ਇਸ ਐਪ ਨੂੰ ਜਿਹੜਾ ਉਹ ਲਾ ਦਿੱਤਾ ਜਿਹੜਾ ਉਹ ਜਾਵੇਗਾ। ਸੋ ਇਹ ਕਾਫੀ ਗੁੰਝਲਦਾਰ ਮਸਲਾ ਜਿਹੜਾ ਬਣਿਆ ਹੈ, ਪਰ ਹਾਲ ਦੀ ਘੜੀ ਸੁਪਰੀਮ ਕੋਰਟ ਨੇ ਮਨਜ਼ੂਰੀ ਦੇ ਦਿੱਤੀ ਆ। ਜੇ ਆਉਂਦੇ ਆ 1.5-2 ਦਿਨ ਦੇ ਵਿੱਚ ਆਪਣੇ ਆਪ ਨੂੰ ਇਹ ਨਹੀਂ ਵੇਚਦੇ ਤਾਂ ਟਿਕਟੌਕ ਜਿਹੜਾ ਉਹ ਬੈਨ ਹੋਣ ਜਾ ਰਿਹਾ ਆ। ਬੈਨ ਹੋਣ ਤੋਂ ਬਾਅਦ ਕਿੱਦਾਂ ਰਹੇਗਾ ਇਹ ਆਉਣ ਵਾਲਾ ਸਮਾਂ ਹੀ ਜਿਹੜਾ ਉਹ ਪਤਾ ਲੱਗੇਗਾ। ਸਾਰੇ ਜਣੇ ਆਪੋ ਆਪਣੀ ਕਿਆਸ ਰਾਈ ਜਿੱਦਾਂ ਲਾ ਰਹੇ, ਤੁਹਾਨੂੰ ਦੱਸਿਆ ਵੀ ਐਪ ਚੱਲਦੀ ਜਿਨ੍ਹਾਂ ਦੀ ਹੈਗੀ ਚੱਲਦੀ ਰਹੂਗੀ ਜਾਂ ਉਹ ਵੀ ਬੰਦ ਹੋ ਜਾਊਗੀ। ਇਸ ਦੀ ਜਿਹੜਾ ਹੁਣ ਦੇਖਣ ਵਾਲੀ ਗੱਲ ਆ। ਪਰ ਕੱਲ ਟਿਕਟੌਕ ਆਪ ਆਪਣੇ ਪੱਧਰ ਦੇ ਉੱਤੇ ਐਜ਼ ਏ ਕੰਪਨੀ ਦੱਸ ਰਹੇ ਸੀਗੇ ਵੀ ਅਸੀਂ ਬੈਨ ਦੇ ਲਈ ਜਿਹੜਾ ਉਹ ਰੈਡੀ ਹੋ ਰਹੇ ਹਾਂ। ਯੂਜ਼ਰਸ ਨੂੰ ਇੱਕ ਵੈਬਸਾਈਟ ਦੇ ਉੱਤੇ ਡਾਇਰੈਕਟ ਕਰ ਦਿੱਤਾ ਜਾਊਗਾ ਵੀ ਸਾਡੇ ਉੱਤੇ ਭਾਈ ਇਸ ਤਰੀਕੇ ਦੇ ਨਾਲ ਬੈਨ ਲਾ ਦਿੱਤਾ ਗਿਆ ਹੈਗਾ ਆ। ਜੀ, ਇਹ ਪਿਛਲੇ ਸਮੇਂ ਦੇ ਵਿੱਚ ਕਾਂਗਰਸ 'ਚ ਬਾਈਪਾਰਟੀਸ਼ਨ ਮੈਜੋਰਟੀ ਦੇ ਵਿੱਚ ਬਿੱਲ ਪਾਸ ਹੋਇਆ ਸੀ। ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੇ ਇਹ ਲਾ ਨੂੰ ਸਾਈਨ ਕਰ ਦਿੱਤਾ ਸੀ ਅਪ੍ਰੈਲ ਮਹੀਨੇ ਦੇ ਵਿੱਚ, ਤੇ ਉਸ ਤੋਂ ਹੀ ਹੁਣ ਜਿਹੜੀ ਇਹ ਸਾਰੀ ਗੱਲਬਾਤ ਚੱਲ ਰਹੀ ਸੀ। ਟਿਕਟੌਕ ਨੇ ਮੇਨ ਪੁਆਇੰਟ ਇਹ ਰੱਖਿਆ ਸੀ ਵੀ ਯੂਐਸ ਹੁਣ ਤੱਕ ਕੋਈ ਵੀ ਐਵੀਡੈਂਸ ਨਹੀਂ ਪ੍ਰੋਡਿਊਸ ਕਰ ਸਕਿਆ ਜਿਹਦੇ ਵਿੱਚ ਚਾਈਨਾ ਨੇ ਕੋਈ ਕੰਟੈਂਟ ਜਿਹੜਾ ਮੈਨੂਪੂਲੇਟ ਕੀਤਾ ਹੋਵੇ। ਪਰ ਇਹ ਲੱਗਦਾ ਹੀ ਆ, ਮੈਨੂੰ ਲੱਗਦਾ ਵੀ ਅਲਟੀਮੇਟਲੀ ਜਿਹੜੀ ਡੀਲ ਆ ਇਹ ਬਣ ਜਾਣੀ ਆ। ਹੁਣ ਇਹ ਦੇਖਦਾ ਕੌਣ, ਦੇਖੀਏ ਵੀ ਇਹਨੂੰ ਬਾਈ ਕੌਣ ਕਰਦਾ ਆ। ਇਲੋਨ ਮਸਕ ਬਾਈ ਕਰਦਾ ਜਾਂ ਕੋਈ ਹੋਰ ਬਾਈ ਕਰਦਾ ਹੈ, ਕਿਉਂਕਿ ਜੇ ਬਿਲਕੁਲ ਹੀ ਸ਼ਟਡਾਊਨ ਹੁੰਦੀ ਆ ਫਿਰ ਉਹਨਾਂ ਨੂੰ ਮਿਲਣਾ ਤਾਂ ਕੁਝ ਹੈ ਨਹੀਂ। ਸੋ ਉਹਦੇ ਨਾਲ ਬੈਟਰ ਇਹ ਆ ਵੀ ਕੁਛ ਨਾ ਕੁਛ ਤਾਂ ਅਗਲਿਆਂ ਨੂੰ ਜਿਹੜੇ ਬਿਲੀਅਨਸ ਆਫ ਡਾਲਰ ਮਿਲਣਗੇ। ਪਹਿਲੀ ਵਾਰੀ ਨਹੀਂ ਆ, ਇਹ ਕਈ ਮੁਲਕਾਂ ਦੇ ਵਿੱਚ ਆਲਰੇਡੀ ਬੈਨ ਹੋ ਚੁੱਕੇ ਆ। ਇੰਡੀਆ ਬਹੁਤ ਵੱਡਾ ਯੂਜ਼ਰ ਬੇਸ ਸੀ ਇਹਨਾਂ ਦਾ, ਉੱਥੇ ਵੀ ਇਸੇ ਹੀ ਕਹਿ ਲਓ ਵੀ ਅਮਰੇਲਾ ਦੇ ਅੰਡਰ ਨੈਸ਼ਨਲ ਸਿਕਿਉਰਿਟੀ ਵਾਲੀ ਗੱਲ ਜਾਂ ਚਾਈਨਾ ਦੇ ਨਾਲ ਉਹਨਾਂ ਦੇ ਸੰਬੰਧਾਂ ਨੂੰ ਲੈ ਕੇ ਉੱਥੇ ਉਹਨਾਂ ਨੇ ਬੈਨ ਕੀਤਾ। ਲੂਜ਼ ਤਾਂ ਉਹਨਾਂ ਨੇ ਵੀ ਉੱਥੇ ਬਹੁਤ ਕੁਝ ਜਿਹੜਾ ਉਹ ਕੀਤਾ ਹੋਊਗਾ। ਸੋ ਹੁਣ ਦੇਖਦੇ ਹਾਂ ਅਮਰੀਕਾ ਦੇ ਵਿੱਚ ਕਿੱਦਾਂ ਦੀ ਜਿਹੜੀ ਚੀਜ਼ ਰਹਿੰਦੀ ਆ। ਪਰ ਇੱਥੇ ਇੱਕ ਹੋਰ ਜ਼ਿਕਰਯੋਗ ਹਰਜੋਤ ਸਿੰਘ ਜੀ ਗੱਲ ਆ, ਜਦੋਂ ਤਾਂ ਆਉਂਦੀ ਆ ਅਮਰੀਕੀਆਂ ਦੀ ਜਿਹੜੀ ਉਹ ਗੱਲ ਹੋਰ ਚੀਜ਼ਾਂ ਨੂੰ ਲੈ ਕੇ, ਉਦੋਂ ਇਹ ਤਾਂ ਇਹ ਇੱਕ ਇੱਟ ਕੁੱਤੇ ਦਾ ਵੈਰ ਬਣਾ ਕੇ ਬਹਿ ਜਾਂਦੇ ਆ ਡੈਮੋਕ੍ਰੇਟ ਤੇ ਜਿਹੜੇ ਰਿਪਬਲਿਕਨ ਆ। ਹੁਣ ਨੈਸ਼ਨਲ ਸਿਕਿਉਰਿਟੀ ਦੀ ਆੜ ਦੇ ਵਿੱਚ ਉਹਨਾਂ ਨੇ ਇੱਕ ਐਪ ਪੂਰੀ ਤਰ੍ਹਾਂ ਜਿਹੜੀ ਉਹ ਬੰਦ ਕਰਨ ਦਾ ਫੈਸਲਾ ਲੈ ਲਿਆ। ਮੈਜੋਰਟੀ ਦੇ ਨਾਲ ਜਿਹੜੀ ਉਹਨਾਂ ਨੇ ਬਾਈਪਾਰਟੀਜ਼ਨ ਸਪੋਰਟ ਦੇ ਨਾਲ ਉਹਨਾਂ ਨੇ ਬੈਨ ਜਿਹੜੀ ਉਹ ਕਰ ਦਿੱਤੀ। ਇਸ ਦਾ ਭਵਿੱਖ ਕੀ, ਇਹਦਾ ਮਤਲਬ ਕੀ ਆ, ਵੀ ਇਹ ਵੀ ਲੋਕਾਂ ਨੂੰ ਜ਼ਰੂਰ ਸੋਚਣ ਵਾਲੀ ਗੱਲ ਆ ਵੀ ਕੀ ਪੋਲੀਟੀਸ਼ੀਅਨਸ ਦੇ ਕੋਲ ਇੰਨੀ ਪਾਵਰ ਆ, ਤੁਹਾਡੇ ਸੋਸ਼ਲ ਮੀਡੀਆ ਨੂੰ ਕਿਸ ਤਰੀਕੇ ਦੇ ਨਾਲ ਉਹ ਕੰਟਰੋਲ ਕਰ ਸਕਦੇ ਆ। ਇਹ ਇੱਕ ਡਿਫਰੈਂਟ ਜਿਹੜੀ ਉਹ ਨਾਲ ਦੇ ਨਾਲ ਸਟੋਰੀ ਆ। ਕੀ ਕਿਸੇ ਦਿਨ ਇਹ ਤੁਹਾਡੇ ਹੋਰ ਰਾਈਟਸ ਦੇ ਉੱਤੇ ਵੀ ਮੈਜੋਰਟੀ ਬਾਈਪਾਰਟੀਜ਼ਨ ਸਪੋਰਟ ਕਰਕੇ ਤੁਹਾਡੇ ਹੱਕਾਂ ਨੂੰ ਜਿਹੜਾ ਇਹ ਕੁਚਲ ਸਕਦੇ ਆ? ਇਹ ਵੀ ਜਿਹੜੀ ਇੱਕ ਦੇਖਣ ਵਾਲੀ ਗੱਲ ਆ। ਸੋਸ਼ਲ ਮੀਡੀਆ ਦੇ ਉੱਤੇ ਨਿਹਾਇਤੀ ਸਭ ਕੁਝ ਠੀਕ ਨਹੀਂ ਆ, ਇਹ ਆਪਾਂ ਨੂੰ ਪਤਾ ਆ। ਉਹਦੇ ਜਿਹੜੇ ਆ ਕੌਨਸ ਜਿਹੜੇ ਉਹ ਬਹੁਤ ਜ਼ਿਆਦੇ ਨੇ, ਪਰ ਇਹਦੇ ਨਾਲ ਇੱਕ ਮੁੱਢਲੀ ਇੱਕ ਤੁਹਾਡੇ ਰਾਈਟ ਵਾਲੀ ਗੱਲ ਵੀ ਨਾਲ ਹੀ ਕਿਤੇ ਨਾ ਕਿਤੇ ਜਿਹੜੀ ਆ ਉਹ ਜੁੜਦੀ ਆ। ਦੇਖੋ, ਮੈਂ ਯੂਜ਼ ਨਹੀਂ ਕਰਦਾ ਪਰਸਨਲੀ, ਨਾ ਹੀ ਹਰਜੋਤ ਭਾਜੀ ਯੂਜ਼ ਕਰਦੇ ਆ।
ਪਰ ਸਾਡੇ ਜਿਹੜੇ ਸੁਣਨ ਵਾਲੇ ਆ, ਦੇਖਣ ਵਾਲੇ, ਉਹਨਾਂ ਚੋਂ ਵੀ ਕਈ ਯੂਜ਼ ਕਰਦੇ ਨੇ, ਕਈ ਨਹੀਂ ਕਰਦੇ, ਕਈਆਂ ਦੀ ਰੋਜੀ ਰੋਟੀ ਵੀ ਉੱਥੋਂ ਜਿਹੜੀ ਉਹ ਚੱਲਦੀ ਆ। ਸੋ ਬਹੁਤ ਕੁਛ ਜਿਹੜਾ ਇਹਦੇ ਵਿੱਚ ਨਾਲ ਇੱਕ ਐਂਗਲ ਤੋਂ ਇਹ ਵੀ ਜਿਹੜਾ ਸੋਚਣ ਵਾਲੀ ਗੱਲ ਆ ਵੀ ਇਹ ਜਦੋਂ ਚਾਹੇ, ਜਦੋਂ ਤਾਂ ਗੱਲ ਆਉਂਦੀ ਆ ਇਦਾਂ ਦੀ ਚੀਜ਼, ਉਦੋਂ ਤਾਂ ਇਕੱਠੇ ਹੋ ਜਾਂਦੇ ਆ। ਸਕੂਲਾਂ 'ਚ ਸ਼ੂਟਿੰਗਾਂ ਹੁੰਦੀਆਂ, ਹੋਰ ਜਿਹੜੇ ਇੰਨੇ ਅਪਰਾਧ ਜਿਹੜੇ ਉਹ ਵਧੇ ਆ, ਉਦੋਂ ਤੁਹਾਡਾ ਭਾਈ ਬਾਈਪਾਰਟੀਜ਼ਨ ਸਪੋਰਟ ਕਿੱਥੇ ਜਾਂਦੀ ਆ? ਜਦੋਂ ਅਮਰੀਕੀ ਲੋਕਾਂ ਨੂੰ ਤਾਂ ਚੱਕਣ ਦੀ ਗੱਲ ਆਉਂਦੀ ਆ, ਉਹਨਾਂ ਦੀ ਮਦਦ ਦੀ ਗੱਲ ਆਉਂਦੀ ਆ, ਜਾਂ ਉਹਨਾਂ ਦੇ ਲਈ ਕੋਈ ਬੈਟਰ ਚੀਜ਼ ਬਣਾਉਣ ਦੀ ਗੱਲ ਆਉਂਦੀ ਆ, ਉਦੋਂ ਤੁਸੀਂ ਫਿਰ ਕੁੰਡੀਆਂ ਕਿਉਂ ਫਸਾ ਕੇ ਬਹਿ ਜਾਂਦੇ ਇੱਕ ਦੂਜੇ ਦੇ ਨਾਲ? ਉਦੋਂ ਕੋ ਸਿੰਘ ਜਿਹੜੇ ਉਹ ਫਸਾ ਲੈਂਦੇ ਆ, ਤੇ ਇਹਦੇ ਵਿੱਚ ਤੁਸੀਂ ਇਕੱਠੇ ਹੋ ਜਾਂਦੇ ਆ। ਜਦੋਂ ਤਾਂ ਆਪਣੀ ਤਨਖਾਹ ਵਧਾਉਣੀ ਹੋਵੇ, ਜਦੋਂ ਤਾਂ ਹੁਣ ਚਾਈਨਾ ਨੂੰ ਸਬਕ ਸਿਖਾਉਣ ਦੀ ਆੜ ਦੇ ਵਿੱਚ ਇਹ ਸਾਰਾ ਕੁਝ ਤਾਂ ਜ਼ਰੂਰ ਕਰ ਰਹੇ ਆ। ਇੱਕ ਐਪ ਤੋਂ ਬਾਅਦ ਕੀ ਹੋਰ ਕਿਸੇ ਐਪ ਦੀ ਵੀ ਵਾਰੀ ਆਊਗੀ? ਇਹ ਵੀ ਜਿਹੜੀ ਹੁਣ ਦੇਖਣ ਵਾਲੀ ਗੱਲ ਆ। ਹੁਣ ਦੇਖੋ ਹਰਜੋਤ ਸਿੰਘ ਜੀ, ਜਿਸ ਤਰੀਕੇ ਦੇ ਨਾਲ ਈਲਨ ਮਸਕ ਉਹਦਾ ਟਵਿੱਟਰ ਦੇ ਉੱਤੇ ਚੱਲਦਾ ਆ, ਜਿਸ ਤਰੀਕੇ ਦੇ ਨਾਲ ਉਹ ਬਾਹਰਲੀਆਂ ਕੰਟਰੀਆਂ ਦੀਆਂ ਇਲੈਕਸ਼ਨਾਂ ਦੇ ਵਿੱਚ ਵੀ ਗੱਲਾਂ ਕਰਦਾ ਆ, ਇੱਥੋਂ ਦੀਆਂ ਇਲੈਕਸ਼ਨਾਂ ਦੇ ਵਿੱਚ ਵੀ ਉਹ ਗੱਲਾਂ ਕਰਦਾ ਆ, ਤੇ ਕੀ ਫਿਰ ਸਾਊਥ ਅਫਰੀਕਨ ਮੂਲ ਵਾਲੇ ਬੰਦੇ ਦੀ ਐਪ ਦੇ ਉੱਤੇ ਇੱਥੇ ਨਹੀਂ ਸਵਾਲ ਨੈਸ਼ਨਲ ਸਿਕਿਉਰਿਟੀ ਦਾ ਇਹਨਾਂ ਨੂੰ ਚੱਕਣਾ ਚਾਹੀਦਾ? ਪਰ ਉਹ ਨਹੀਂ। ਸੋ ਇਹ ਬਹੁਤ ਬਹੁਤ ਜਿਹੜੇ ਹੋਰ ਗੁੰਝਲਦਾਰ ਜਿਹੜੇ ਸਵਾਲ ਆ, ਜਿਨ੍ਹਾਂ ਦਾ ਜਵਾਬ ਸ਼ਾਇਦ ਆਪਾਂ ਨੂੰ ਕਦੀ ਵੀ ਨਹੀਂ ਮਿਲੇਗਾ। ਜੀ, ਅਗਲੀ ਖਬਰ ਇਜ਼ਰਾਈਲ ਤੋਂ ਆ ਰਹੀ ਹੈ। ਇਜ਼ਰਾਈਲ ਦੀ ਸਿਕਿਉਰਿਟੀ ਕੈਬਨਿਟ ਨੇ ਗਾਜ਼ਾ ਜਿਹੜਾ ਸੀਜ਼ ਫਾਇਰ ਆ, ਉਸ ਸੰਬੰਧ ਜਿਹੜੀ ਡੀਲ ਆ ਉਸ ਨੂੰ ਅਪਰੂਵ ਕਰ ਦਿੱਤਾ। ਇਹ ਅੱਜ ਨਿਊਯਾਰਕ ਟਾਈਮਸ ਰਿਪੋਰਟ ਕਰ ਰਿਹਾ ਹੈਗਾ। ਪ੍ਰਾਈਮ ਮਿਨਿਸਟਰ ਬੈਂਜਾਮਿਨ ਨੈਤਨਯਾਹੂ ਦੇ ਆਫਿਸ ਉਹਨਾਂ ਨੇ ਇਹ ਕਿਹਾ ਵੀ ਅੱਜ ਜੋ ਆਲਰੇਡੀ ਸਾਰੀ ਉਹਨਾਂ ਦੀ ਕੈਬਨਿਟ ਨੇ ਇਸ ਜੋ ਡੀਲ ਬਣੀ ਸੀ, ਜਿਹਦੇ ਤਹਿਤ ਪਹਿਲੇ 33 ਦੇ ਕਰੀਬ ਜੋ ਕਿਡਨੈਪ ਕਰਕੇ ਲੋਕ ਲੈ ਗਏ ਸੀ ਹਮਾਸ ਵਾਲੇ, ਉਹਨਾਂ ਨੂੰ ਛੱਡਿਆ ਜਾਊਗਾ। ਉਹਨਾਂ ਦੇ ਬਦਲੇ ਪਾਲਸਤੀਨੀਅਨ ਲੋਕ ਜੋ ਅਰੈਸਟ ਕੀਤੇ ਗਏ ਆ, ਉਹਨਾਂ ਨੂੰ ਛੱਡਿਆ ਜਾਊਗਾ। ਪਹਿਲਾਂ ਇਹ ਲੱਗ ਰਿਹਾ ਸੀ ਵੀ ਨੈਤਨਯਾਹੂ ਜੱਕ ਰਹੇ ਹੈਗੇ ਆ ਇਸ ਡੀਲ ਤੋਂ, ਪਰ ਇੱਥੇ ਵੀ ਜਿਹੜਾ ਟਰੰਪ ਉਹਨਾਂ ਦਾ ਜਿਹੜਾ ਬਹੁਤ ਵੱਡਾ ਅਸਰ ਆ, ਕਿਉਂਕਿ ਉਹਨਾਂ ਨੇ ਬੜੀਆਂ ਸਖਤ ਸਟੇਟਮੈਂਟ ਦਿੱਤੀਆਂ ਸੀਆਂ ਹਮਾਸ ਦੇ ਅਗੇਂਸਟ ਵੀ, ਤੇ ਈਵਨ ਇਜ਼ਰਾਈਲ ਵਾਲਿਆਂ ਨੂੰ ਵੀ ਇਹ ਕਿਹਾ ਸੀ ਵੀ ਇਹ ਜਿਹੜੀ ਲੜਾਈ ਆ ਇਹਨੂੰ ਬੰਦ ਕਰਨਾ ਪਊਗਾ। ਸੋ ਲੱਗਦਾ ਆ ਵੀ ਇਸ ਪ੍ਰੈਸ਼ਰ ਤੋਂ ਵੀ ਦੂਸਰਾ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵੀ ਕਾਫੀ ਜ਼ਿਆਦਾ ਜ਼ੋਰ ਲਾਇਆ ਸੀ ਵੀ ਜਾਂਦੇ ਜਾਂਦੇ ਕੁਛ ਤਾਂ ਜਿਹੜਾ ਸਾਡੀ ਹਿਸਟਰੀ ਬਣ ਜਾਏ ਵੀ ਅਸੀਂ ਇਹ ਜਿਹੜੀ ਲੜਾਈ ਆ ਉਸ ਨੂੰ ਖਤਮ ਕਰਨ ਦੇ ਵਿੱਚ ਕਾਮਯਾਬ ਹੋਏ। ਜੀ ਬਿਲਕੁਲ। ਸੋ ਉਹਨਾਂ ਦੀ ਕੈਬਨਿਟ ਦੇ ਮਨਜ਼ੂਰੀ ਜਿਹੜੀ ਉਹ ਦੇ ਦਿੱਤੀ ਆ। ਨੇਤਨਯਾਹੂ ਜਿਹੜਾ ਕਹਿੰਦਾ ਸੀਗਾ ਵੀ ਮੈਂ ਹਮਾਸ ਨੂੰ ਪੂਰੀ ਤਰ੍ਹਾਂ ਖਤਮ ਜਿਹੜਾ ਉਹ ਕਰ ਦੇਣਾ, ਕਹਿੰਦਾ ਵੀ ਉਸ ਆਪਣੇ ਇਰਾਦੇ ਦੇ ਵਿੱਚ ਉਹ ਪੂਰੀ ਤਰ੍ਹਾਂ ਕਾਮਯਾਬ ਤਾਂ ਨਹੀਂ ਹੋਇਆ, ਪਰ ਫਿਰ ਵੀ ਜਿਹੜੀ ਇਹ ਹੁਣ ਜਿਹੜੀ ਜੰਗਬੰਦੀ ਆ ਉਸ ਦੀ ਜਿਹੜੀ ਗੱਲ ਨੂੰ ਮਨਜ਼ੂਰੀ ਮਿਲੀ ਆ। 6 ਵੀਕ ਕਹਿੰਦੇ ਘੱਟੋ ਘੱਟ ਇਸ ਜੰਗਬੰਦੀ ਦੇ ਜਿਹੜੇ ਉਹ ਹੋ ਸਕਦੇ ਨੇ, ਵੀ ਇਹਦੇ ਵਿੱਚ 6 ਵੀਕ ਕਿਸੇ ਪਾਸੇ ਵੀ ਜਿਹੜੀ ਉਹ ਗੋਲੀ ਨਾ ਚੱਲੇ, ਲੜਾਈ ਜਿਹੜੀ ਉਹ ਨਾ ਹੋਵੇ। ਇਹ ਦੇਖਣ ਵਾਲੀ ਗੱਲ ਹੋਊਗੀ ਹਰਜੋਤ ਸਿੰਘ ਜੀ ਕਿ ਵਾਕਿਆ ਹੀ ਇਦਾਂ ਹੋ ਸਕੇਗਾ। ਇਹ ਵੱਡਾ ਜਿਹੜਾ ਇਸ ਦੇ ਵਿੱਚ ਸਵਾਲ ਆ, ਕਿਉਂਕਿ ਜਦੋਂ ਜੰਗਬੰਦੀ ਸੀਜ਼ਫਾਇਰ ਐਲਾਨੀ ਗਈ ਸੀ, ਉਸ ਤੋਂ ਅਗਲੇ ਹੀ ਦਿਨ ਜਾਂ ਉਸੇ ਹੀ ਦਿਨ ਇਜ਼ਰਾਈਲ ਦੇ ਦੁਆਰਾ 50 ਤੋਂ ਵੱਧ ਟਿਕਾਣਿਆਂ ਦੇ ਉੱਤੇ ਜਿਹੜਾ ਗਾਜ਼ਾ ਦੇ ਵਿੱਚ ਇਹਨਾਂ ਨੇ ਬੰਬਾਰਡਮੈਂਟ ਜਿਹੜੀ ਉਹ ਕੀਤੀ ਸੀ। ਸੋ ਸੀਜ਼ਫਾਇਰ ਡੀਲ ਦੇ ਨਾਲ ਅੱਗੇ ਕੀ ਬਣਦਾ ਆ? ਆਮ ਲੋਕਾਂ ਦਾ ਉੱਥੇ ਬਹੁਤ ਬੁਰਾ ਹਾਲ ਹੈਗਾ ਆ। ਹਮਾਸ ਨੂੰ ਜਿਹੜਾ ਉਹਨਾਂ ਨੇ ਖਤਮ ਕਰਨ ਦਾ ਕਹਿ ਲਓ ਵੀ ਵਚਨ ਆਪਣੇ ਆਪ ਨੂੰ ਜਿਹੜਾ ਉਹ ਲਿਆ ਸੀ, ਉਸ ਦੇ ਨਾਲ ਨਾਲ ਬਹੁਤ ਸਾਰੇ ਜਿਹੜੇ ਲੋਕ ਆ, ਬੱਚੇ, ਬਜ਼ੁਰਗ, ਬੀਬੀਆਂ, ਨੌਜਵਾਨ, ਸਾਰੇ ਜਿਹੜੇ ਆ ਉੱਥੇ ਮਾਰੇ ਗਏ ਆ। ਉੱਥੇ ਮਰਨ ਵਾਲਿਆਂ ਦਾ ਜਿਹੜਾ ਆંકੜਾ ਤਕਰੀਬਨ 50,000 ਨੂੰ ਪਾਰ ਜਿਹੜਾ ਉਹ ਹੋ ਚੁੱਕਾ ਹੈਗਾ। ਜੀ ਜੀ, ਅਗਲੀ ਖਬਰ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੇ ਇਨੋਗ੍ਰੇਸ਼ਨ ਦੇ ਸੰਬੰਧ ਦੇ ਵਿੱਚ ਹੁਣ CNN ਨੇ ਰਿਪੋਰਟ ਕਰ ਰਿਹਾ ਵੀ ਟਰੰਪ ਉਹਨਾਂ ਦੀ ਜਿਹੜੀ ਇਨੋਗ੍ਰੇਸ਼ਨ ਆ ਉਸ ਨੂੰ ਇਨਡੋਰਸ ਮੂਵ ਕੀਤਾ ਜਾ ਰਿਹਾ ਹੈਗਾ। ਇਹ ਕਾਫੀ ਮਲਟੀਪਲ ਸੋਰਸਿਸ ਦੱਸ ਰਹੇ ਆ। ਇਹਦਾ ਮੇਨ ਰੀਜ਼ਨ ਇਹ ਦੱਸਿਆ ਗਿਆ ਵੀ ਜਿਹੜਾ ਟੈਂਪਰੇਚਰ ਆ ਉਹ ਬੜਾ ਠੰਡਾ ਹੈਗਾ, ਡੇਂਜਰਸਲੀ ਕੋਲਡ ਟੈਂਪਰੇਚਰ ਆ, ਪਰ ਇੱਕ ਸਿਕਿਉਰਿਟੀ ਰੀਜ਼ਨ ਵੀ ਜਿਹੜਾ ਇਹ ਹੋ ਸਕਦਾ ਹੈਗਾ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਉੱਤੇ 2 ਵਾਰ ਜਿਹੜਾ ਅਸੈਸੀਨੇਸ਼ਨ ਉਹਨਾਂ ਦੀ ਕਰਨ ਦੀ ਅਟੈਂਪਟ ਹੋਈ ਹੈਗੀ ਆ। ਪ੍ਰੈਜ਼ੀਡੈਂਟ ਟਰੰਪ ਤੇ ਵਾਈਸ ਪ੍ਰੈਜ਼ੀਡੈਂਟ JD ਵੈਂਸ ਉਹਨਾਂ ਨੂੰ US ਦੀ ਕੈਪੀਟਲ ਰੋਟੋਂਡਾ ਕਰਕੇ ਜਿਹੜਾ ਇੱਕ ਆਫਿਸ ਆ ਉਸ ਦੇ ਅੰਦਰ ਜਿਹੜਾ ਆ ਉਹਨਾਂ ਨੂੰ ਜਿਹੜੀ ਸਹੁੰ ਚੁਕਾਈ ਜਾਊਗੀ ਤੇ ਉੱਥੇ ਇਨੋਗ੍ਰੇਸ਼ਨ ਕੀਤਾ ਜਾਊਗਾ। ਸੋ ਇਹ ਪ੍ਰੋਸੈਸ 2-3 ਦਿਨ ਸੈਰੇਮਨੀਜ਼ ਚੱਲਦੀਆਂ ਹੈਗੀਆਂ। ਵੱਖ-ਵੱਖ ਮੁਲਕਾਂ ਤੋਂ ਜਿਹੜੇ ਡਿਗਨਿਟਰੀਜ਼ ਆ
ਉਹਨਾਂ ਨੇ ਆਲਰੇਡੀ ਪਹੁੰਚਣਾ ਸ਼ੁਰੂ ਕਰ ਦਿੱਤਾ ਹੈਗਾ। ਜੇ ਅਮਰੀਕਾ ਦੇ ਪਿਛਲੇ ਪ੍ਰੈਜ਼ੀਡੈਂਟ ਉਹਨਾਂ ਦੇ ਨਾਮ ਦੱਸਦੇ ਜਾਈਏ ਜਿਨ੍ਹਾਂ ਨੇ ਇਨਡੋਰ ਸਹੁੰ ਚੱਕੀ ਸੀ, ਉਹਨਾਂ 'ਚ ਰੋਨਾਲਡ ਰੀਗਨ ਸੀ, ਜਿਨ੍ਹਾਂ ਨੇ 1985 ਦੇ ਵਿੱਚ ਜੋ ਇਨਡੋਰਸ ਸਹੁੰ ਚੱਕੀ ਸੀ। ਉਸ ਟਾਈਮ ਦੇ ਉੱਤੇ ਟੈਂਪਰੇਚਰ ਜਿਹੜਾ ਸੀ ਕਹਿੰਦੇ ਵੀ -25 ਦੇ ਕਰੀਬ ਵਿੰਡ ਚਿਲ ਸੀਗੀ ਤੇ 7 ਡਿਗਰੀ ਟੈਂਪਰੇਚਰ ਸੀਗਾ। ਸੋ ਉਹਨਾਂ ਨੇ ਇਸੇ ਜਗ੍ਹਾ ਦੇ ਉੱਤੇ ਜੋ ਸਹੁੰ ਚੱਕੀ ਸੀ ਤੇ ਜੋ ਪਰੇਡ ਹੁੰਦੀ ਆ ਉਸ ਨੂੰ ਕੈਂਸਲ ਕਰ ਦਿੱਤਾ ਗਿਆ ਸੀ। ਜੀ, ਬਿਲਕੁਲ। ਸੋ ਠੰਡ ਜ਼ਿਆਦਾ ਹੋਣ ਕਰਕੇ ਮੁੱਖ ਤੌਰ ਦੇ ਉੱਤੇ ਇਸ ਨੂੰ ਅੰਦਰ ਕੀਤਾ ਜਿਹੜਾ ਉਹ ਜਾ ਰਿਹਾ ਆ। ਉੱਦਾਂ ਜੇ ਦੇਖਿਆ ਜਾਵੇ ਬਹੁਤ ਸਾਰੇ ਜਿਹੜੇ ਕੰਜ਼ਰਵੇਟਿਵ ਜਿਹੜੇ ਟਰੰਪ ਹੋਣਾ ਦੇ ਫੈਨ ਆ, ਉਹ ਰੀਗਨ ਦੇ ਵੀ ਬਹੁਤ ਵੱਡੇ ਫੈਨ ਆ। ਸੋ ਉਹ ਕਿਤੇ ਨਾ ਕਿਤੇ ਕੰਪੈਰੀਜ਼ਨ ਕਰ ਰਹੇ ਵੀ ਦੇਖੋ ਰੀਗਨ ਵਧੀਆ ਪ੍ਰੈਜ਼ੀਡੈਂਟ ਜਿਹੜਾ ਆ ਉਹ ਰਿਹਾ ਸੀਗਾ ਤੇ ਟਰੰਪ ਹੋਣਾ ਦੇ ਨਾਲ ਵੀ ਉੱਦਾਂ ਹੀ ਆ, ਉਹ ਵੀ ਅੰਦਰ ਜਿਹੜੇ ਉਹ ਸਹੁੰ ਚੱਕਣਗੇ। ਸੋ ਉਸ ਤਰੀਕੇ ਦੇ ਨਾਲ ਵੀ ਜਿਹੜਾ ਉਹ ਇੱਕ ਕੰਪੈਰੀਜ਼ਨ ਦੇ ਤੌਰ ਦੇ ਉੱਤੇ ਜਿਹੜਾ ਉਹ ਦੇਖਿਆ ਜਾ ਰਿਹਾ ਹੈਗਾ ਆ। ਸੋ ਇਹ ਸਹੁੰ ਚੁੱਕ ਸਮਾਗਮ ਜਿੱਥੇ ਪਿਛਲੀ ਵਾਰੀ ਹਰਜੋਤ ਸਿੰਘ ਜੀ ਯਾਦ ਹੋਣਾ ਸਾਰਿਆਂ ਨੂੰ ਹੀ, ਹਾਸੇ ਵਾਲੀ ਗੱਲ ਹੀ ਆ, ਬੱਚਿਆਂ ਵਾਲੀ ਜਿੱਦਾਂ ਲੜਾਈ ਹੁੰਦੀ ਆ ਵੀ ਨਹੀਂ ਮੇਰੇ ਕਰਾਊਡ ਜ਼ਿਆਦਾ ਵੱਡੀ ਸੀ, ਨਹੀਂ ਮੇਰੇ ਕਰਾਊਡ ਜ਼ਿਆਦਾ ਆਈ ਸੀ, ਉਹਦਾ ਵੀ ਰੌਲਾ ਰੱਪਾ ਕਈ ਮਹੀਨੇ ਸਾਲ ਤੱਕ ਜਿਹੜਾ ਆ ਉਹ ਪੈਂਦਾ ਰਿਹਾ। ਡੈਮੋਕ੍ਰੇਟ ਉਹਨਾਂ ਨੂੰ ਚਿੜਾਉਂਦੇ ਰਹੇ, ਟਰੰਪ ਹੁਣੇ ਉੱਤੇ ਬਿਆਨ ਵੀ ਦਿੰਦੇ ਰਹੇ, ਗੱਲਾਂ ਵੀ ਜਿਹੜੀਆਂ ਉਸ ਦੇ ਵਿੱਚ ਕਰਦੇ ਰਹੇ। ਪਰ ਇਸ ਵਾਰ ਜੇ ਅੰਦਰ ਹੀ ਹੋਊਗਾ ਤੇ ਉਹ ਮਸਲਾ ਹੀ ਜਿਹੜਾ ਇਵੈਂਚੁਅਲੀ ਜਿਹੜਾ ਉਹ ਨਹੀਂ ਜਿਹੜਾ ਉਹ ਰਹੇਗਾ। ਸੋ ਇਹ ਠੰਡ ਦੇ ਚੱਲਦਿਆਂ ਵਿੰਡ ਚਿਲ ਦੇ ਚੱਲਦਿਆਂ ਇਸ ਨੂੰ ਜਿਹੜੀ ਆ ਅੰਦਰ ਇਸ ਟਾਈਮ ਰੋਟਾਂਡਾ ਦੇ ਵਿੱਚ ਕੀਤਾ ਜਾਊਗਾ। ਸੋ ਕੈਪੀਟਲ ਰੋਟਾਂਡਾ ਦੇ ਬਾਰੇ ਜੇ ਦੱਸਦੇ ਜਾਈਏ ਹਰਜੋਤ ਸਿੰਘ ਜੀ, ਉਹ ਜਿਹੜਾ ਗੁੰਬਦ ਆਪਾਂ ਨੂੰ ਦਿਸਦਾ ਹੈ ਉਸੇ ਨੂੰ ਹੀ ਕੈਪੀਟਲ ਦਾ ਰੋਟਾਂਡਾ ਜਿਹੜਾ ਉਹ ਕਹਿੰਦੇ ਆ ਤੇ ਉਸ ਦੇ ਹੇਠਾਂ ਹੀ ਜਿਹੜਾ ਸਹੁੰ ਚੁੱਕ ਸਮਾਗਮ ਹੋਊਗਾ। ਕਾਸਟ ਆਇਰਨ ਦੇ ਨਾਲ ਜਿਹੜਾ ਲੱਖਾਂ ਹੀ ਟਨ ਜਿਹੜਾ ਉਸ ਦੇ ਵਿੱਚ ਆਇਰਨ ਜਿਹੜਾ ਲੱਗਾ ਆ, ਲੋਹਾ ਜਿਹੜਾ ਲੱਗਾ ਹੋਇਆ ਆ ਤੇ ਉਹ ਜਿਹੜੀ ਬਿਲਡਿੰਗ ਆ ਉਸ ਦੇ ਹੇਠਾਂ ਕੈਪੀਟਲ ਦੇ ਵਿੱਚ ਜਿਹੜੀ ਇਹਨਾਂ ਦਾ ਸਹੁੰ ਚੁੱਕ ਸਮਾਗਮ ਜਿਹੜਾ ਉਹ ਹੋ ਸਕਦਾ, ਅਨਲੈਸ ਕੋਈ ਵੈਦਰ ਜਿਹੜਾ ਆ ਉਸ ਤੋਂ ਪਹਿਲਾਂ ਦੁਬਾਰਾ ਕੁਛ ਤਬਦੀਲੀ ਕਰ ਜਾਵੇ। ਜੀ ਜੀ ਤੁਸੀਂ ਪਹਿਲਾਂ ਵੀ ਖਬਰ ਸਾਂਝੀ ਕੀਤੀ ਸੀ ਵੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੀ ਜੀ ਜਿੰਗਪਿੰਗ ਦੇ ਨਾਲ ਗੱਲਬਾਤ ਹੋਈ ਹੈ ਟਿਕਟੌਕ ਦੇ ਸੰਬੰਧ ਦੇ ਵਿੱਚ। ਕੱਲਾ ਟਿਕਟੌਕ ਨਹੀਂ, ਉਹਨਾਂ ਨੇ ਟ੍ਰੇਡ ਨੂੰ ਲੈ ਕੇ, ਫੈਂਟਲਿਨ ਨੂੰ ਲੈ ਕੇ ਇਹ ਸਾਰੀ ਜਿਹੜੀ ਗੱਲਬਾਤ ਹੋਈ ਆ। ਦੂਸਰੇ ਪਾਸੇ ਜਿਹੜੀ ਇੰਡੀਆ ਦੀ ਸਰਕਾਰ ਆ ਜੋ ਕਹਿੰਦੇ ਸੀ ਵੀ ਅਸੀਂ ਤਾਂ ਬਹੁਤ ਵੱਡੀ ਹੈਗੇ ਆ ਤੇ ਉਹਨਾਂ ਨੂੰ ਸੱਦਾ ਪੱਤਰ ਵੀ ਜਿਹੜਾ ਇਸ ਪਾਰਟਿਸਿਪੇਸ਼ਨ ਦੇ ਵਿੱਚ ਜਿਹੜੀ ਇਨੋਗ੍ਰੇਸ਼ਨ ਹੋਣੀ ਆ ਨਹੀਂ ਦਿੱਤਾ ਗਿਆ ਹੈਗਾ। ਪ੍ਰੈਜ਼ੀਡੈਂਟ ਇਲੈਕਟ ਡੋਨਾਲਡ ਟਰੰਪ ਉਹਨਾਂ ਨੇ ਇਹ ਦੱਸਿਆ ਵੀ ਫੋਨ ਦੇ ਉੱਤੇ ਚਾਈਨੀਜ਼ ਪ੍ਰੈਜ਼ੀਡੈਂਟ ਜੀ ਜਿੰਗਪਿੰਗ ਉਹਨਾਂ ਨਾਲ ਉਹਨਾਂ ਦੀ ਇਹ 3 ਇਸ਼ੂਜ਼ ਫੈਂਟਲਿਨ, ਟਿਕਟੌਕ ਤੇ ਟ੍ਰੇਡ ਨੂੰ ਲੈ ਕੇ ਕਾਫੀ ਲੰਮੀ ਚੌੜੀ ਗੱਲਬਾਤ ਹੋਈ ਆ। ਇਹ ਉਹਨਾਂ ਨੇ ਜੋ ਟਰੂਥ ਸੋਸ਼ਲ ਉਹਨਾਂ ਦਾ ਖੁਦ ਦਾ ਮੀਡੀਆ ਹੈਗਾ ਉਹਦੇ ਉੱਤੇ ਜਿਹੜਾ ਲਿਖਿਆ ਹੈਗਾ। ਟਿਕਟੌਕ ਦੇ ਮਾਮਲੇ ਦੇ ਵਿੱਚ ਆਪਾਂ ਪਹਿਲੀ ਖਬਰ ਤੁਹਾਡੇ ਨਾਲ ਆਲਰੇਡੀ ਸਾਂਝੀ ਕਰ ਚੁੱਕੇ ਹਾਂ ਵੀ ਸੁਪਰੀਮ ਕੋਰਟ ਨੇ ਕਹਿ ਦਿੱਤਾ ਆ ਵੀ ਹਾਂ ਟਿਕਟੌਕ ਜੋ ਆ ਉਹ ਜੋ ਕਾਂਗਰਸ ਨੇ ਬਿੱਲ ਪਾਸ ਕੀਤਾ ਆ ਉਹਦੇ ਹੱਕ ਦੇ ਵਿੱਚ ਆ ਤੇ ਉਹ ਬੰਦ ਹੋ ਜਾਣੀ ਚਾਹੀਦੀ ਹੈਗੀ ਆ, ਅਨਲੈਸ ਕਿ ਉਹ ਅਮਰੀਕਨ ਕਿਸੇ ਵੀ ਕੰਪਨੀ ਨੂੰ ਸੈੱਲ ਕਰ ਦਿੰਦੇ ਹੈਗੇ ਆ, ਚਾਈਨਾ ਦੀ ਜਿਹੜੀ ਪੇਰੈਂਟ ਕੰਪਨੀ ਹੈਗੀ ਆ। ਜੀ ਬਿਲਕੁਲ। ਅਜੋਤ ਸਿੰਘ ਜੀ, ਇੱਥੇ ਇੱਕ ਆਪਾਂ ਛੋਟੀ ਜਿਹੀ ਬ੍ਰੇਕ ਲੈ ਕੇ ਬ੍ਰੇਕ ਤੋਂ ਬਾਅਦ ਦੇ ਵਿੱਚ ਅੱਜ ਦੀਆਂ ਜਿਹੜੀਆਂ ਅਹਿਮ ਖਬਰਾਂ, ਮੇਨ ਜਿਹੜਾ ਟੌਪਿਕ ਆ ਵਾਲ ਸਟਰੀਟ ਜਰਨਲ ਦੀ ਤੇ ਜਿਹੜੀ ਗਲੋਬਲ ਨਿਊਜ਼ ਦੀ ਜਿਹੜੀ ਨਿਊਜ਼ ਆ ਉਹਦੇ ਬਾਰੇ ਜਿਹੜੀ ਚਰਚਾ ਕਰਾਂਗੇ, ਜਿਸ ਦੇ ਵਿੱਚ ਭਾਰਤ ਦਾ ਚਿਹਰਾ ਲਗਾਤਾਰ ਨੰਗਾ ਹੁੰਦਾ ਜਿਹੜਾ ਜਾ ਰਿਹਾ ਆ, ਉਸ ਦੇ ਉੱਤੇ ਕਰਾਂਗੇ ਚਰਚਾ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਜੀ ਕਿਰੀ ਫਿਰ ਆਪ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਸੋ ਜਿਹੜੀ ਹਰਜੋਤ ਸਿੰਘ ਜੀ ਅਗਲੀ ਜਿਹੜੀ ਅਹਿਮ ਖਬਰ ਦੇ ਉੱਤੇ ਗੱਲ ਕਰਦੇ ਹਾਂ। ਭਾਰਤ ਦਾ ਚਿਹਰਾ ਲਗਾਤਾਰ ਨੰਗਾ ਹੁੰਦਾ ਜਾ ਰਿਹਾ ਆ। ਜਿੱਦਾਂ ਆਪਾਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਵੀ ਬਿੱਲੀ ਥੈਲਿਓਂ ਬਾਹਰ ਆ। ਜੋ ਭਾਈ ਨਿੱਜਰ ਹੁਣਾਂ ਦੀ ਅਸੈਸੀਨੇਸ਼ਨ ਕੀਤੀ ਗਈ, ਜੋ ਅਮਰੀਕਾ ਦੇ ਵਿੱਚ ਗੁਰਪਤਵੰਤ ਪੰਨੂ ਨੂੰ ਮਾਰਨ ਦੀ ਜਿਹੜੀ ਸਾਜ਼ਿਸ਼ ਘੜੀ ਗਈ, ਉਸ ਮਾਮਲੇ ਦੇ ਵਿੱਚ ਭਾਰਤ ਲਗਾਤਾਰ ਸ਼ਿਕੰਜੇ ਦੇ ਵਿੱਚ ਫਸਦਾ ਜਾ ਰਿਹਾ ਆ। ਬੀਤੇ ਦਿਨਾਂ ਦੇ ਵਿੱਚ ਆਪਾਂ ਇੱਕ ਰਿਪੋਰਟ ਤੁਹਾਡੇ ਨਾਲ ਸ਼ੇਅਰ ਕੀਤੀ ਸੀ, ਜਿਸ ਵਿੱਚ ਭਾਰਤ ਦੀ ਆਪਣੀ ਹੀ ਇਨਕੁਆਇਰੀ ਦੀ ਕਮੇਟੀ ਨੇ ਮੰਨਿਆ ਸੀ ਵੀ ਭਾਰਤ ਦਾ ਇੱਕ ਸਰਕਾਰੀ ਮੁਲਾਜ਼ਮ, ਸਰਕਾਰ ਦਾ ਜਿਹੜਾ ਉਹ ਬੰਦਾ ਆ, ਇਸ ਪਲਾਟ ਦੇ ਵਿੱਚ ਜਿਸ ਵਿੱਚ ਅਮਰੀਕਨ ਨੂੰ ਕਿਲ ਕਰਨ ਦੇ ਵਿੱਚ ਉਸਦਾ ਹੱਥ ਆ, ਉਸ ਦੀ ਸ਼ਮੂਲੀਅਤ ਰਹੀ ਆ। ਅੱਜ ਵਾਲ ਸਟਰੀਟ ਜਰਨਲ, ਜੋ ਕਿ ਇੱਕ ਦੁਨੀਆ ਦਾ ਬਹੁਤ ਹੀ ਪ੍ਰੋਮੀਨੈਂਟ ਅਖਬਾਰ ਆ, ਉਹਨਾਂ ਨੇ ਜਿਹੜਾ ਇਸ ਦੇ ਵਿੱਚ ਪੂਰੀ ਜਿਹੜੀ ਰਿਪੋਰਟ ਆ ਉਹ ਛਾਪੀ ਆ ਵੀ ਕਿਸ ਤਰੀਕੇ ਦੇ ਨਾਲ ਭਾਰਤ ਆਪਣੇ ਇਸ ਰੋਲ ਦੇ ਵਿੱਚ, ਅਮਰੀਕਨ ਨੂੰ ਮਾਰਨ ਦੇ ਪਲਾਟ ਦੇ ਰੋਲ ਦੇ ਵਿੱਚ, ਉਸ ਨੂੰ ਮੰਨਣ ਦੇ ਲਈ ਇੱਕ ਕਦਮ ਉਸਨੇ ਜਿਹੜਾ ਹੋਰ ਅੱਗੇ ਵਧਾ ਲਿਆ ਹੈਗਾ ਆ। ਸੋ ਬਿਲਕੁਲ ਅੱਜ ਦੀ ਵਾਲ ਸਟਰੀਟ ਜਰਨਲ ਨੇ ਹੈਡਿੰਗ ਇਹ ਲਾਇਆ ਆ, ਇੰਡੀਆ ਐਜਿਸ ਕਲੋਜ਼ਰ ਟੂ ਐਕਨੋਲੇਜਿੰਗ ਰੋਲ ਇਨ ਪਲਾਟ ਟੂ ਕਿਲ ਅਮਰੀਕਨ। Government inquiry calls for legal action against unnamed person involved in filed conspiracy. ਇਹ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਵਿਕਰਮ ਯਾਦਵ ਦਾ ਨਾਂ ਜਿਹੜਾ ਹਰਿਆਣੇ ਦਾ ਰਹਿਣ ਵਾਲਾ ਆ, ਰਾਹ ਦਾ ਇੰਪਲਾਈ ਸੀ ਰਿਸਰਚ ਐਨਾਲਿਸਿਸ ਵਿੰਗ ਦਾ, ਉਸਨੇ ਕਿਸ ਤਰ੍ਹਾਂ ਨਿਕਲ ਗੁਪਤੇ ਨਾਲ ਰਲ ਕੇ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ, ਉਹ ਸਾਰਾ ਕੁਝ ਹੁਣ ਭਾਰਤ ਦੀ ਸਰਕਾਰ ਮੰਨ ਰਹੀ ਹੈਗੀ ਆ। ਜਦ ਮੈਨੂੰ ਯਾਦ ਆ ਵੀ 1 ਸਾਲ ਪਹਿਲਾਂ ਜਦੋਂ ਆਪਾਂ ਪ੍ਰੋਗਰਾਮ ਸ਼ੁਰੂ ਕੀਤੇ ਸੀ, ਬਹੁਤ ਸਾਰੇ ਸਾਡੇ ਰੇਡੀਓ ਤੇ ਵੀ ਕਾਲਾਂ ਕਰਦੇ ਸੀ ਵੀ ਤੁਸੀਂ ਝੂਠੀਆਂ ਖਬਰਾਂ ਫੈਲਾਈ ਜਾਂਦੇ ਆ, ਤੁਹਾਨੂੰ ਮਾਫੀ ਮੰਗਣੀ ਪੈਣੀ ਹੈਗੀ ਆ। ਕੈਨੇਡਾ ਦੇ ਵਿੱਚ ਬਹੁਤ ਸਾਰਾ ਪੰਜਾਬੀ ਮੀਡੀਆ ਟਰੂਡੋ ਦੇ ਉਲਟੇ ਹੀ ਹੋ ਗਿਆ ਸੀ ਵੀ ਦੇਖੋ ਜੀ ਇਹ ਅਫਵਾਹਾਂ ਹੀ ਫੈਲਾਈ ਜਾਂਦਾ ਹੈ। ਸਾਰਾ ਕੁਝ ਹੁਣ ਸੱਚ ਸਾਹਮਣੇ ਆ ਗਿਆ। ਇਹ ਉਸ ਟਾਈਮ ਆਇਆ ਜਦੋਂ ਹੁਣ ਪਤਾ ਚੱਲ ਗਿਆ ਵੀ ਟਰੰਪ ਹੁਣਾਂ ਨੇ ਮੋਦੀ ਹੁਣਾਂ ਨੂੰ ਆਪਣੇ ਇਨੋਗ੍ਰੇਸ਼ਨ ਦੇ ਉੱਤੇ ਸੱਦਿਆ ਹੀ ਨਹੀਂ ਹੈਗਾ, ਤੇ ਹੁਣ ਭਾਰਤ ਦੇ ਕੋਲ ਕੋਈ ਚਾਰਾ ਨਹੀਂ ਹੈਗਾ। ਇਸ ਸੰਬੰਧ ਦੇ ਵਿੱਚ ਇੰਡੀਆ ਦੀਆਂ ਕੁਝ ਜਿਹੜੀਆਂ ਅਖਬਾਰਾਂ ਹੈਗੀਆਂ ਉਹਨਾਂ ਨੇ ਵੀ ਲਿਖਿਆ ਹੈਗਾ ਵੀ ਹੁਣ ਜੋ ਇਨਵੈਸਟੀਗੇਟਿਵ ਟੀਮ ਸੀਗੀ ਭਾਰਤ ਨੇ ਸੈਟਅਪ ਕੀਤੀ, ਉਹ ਹੁਣ ਐਕਸ਼ਨ ਲਊਗੀ ਉਸ ਬੰਦੇ ਦੇ ਅਗੇਂਸਟ। ਬੰਦੇ ਦਾ ਨਾਂ ਨਹੀਂ ਦੱਸਿਆ, ਹਾਲਾਂਕਿ ਸਾਨੂੰ ਸਾਰਿਆਂ ਨੂੰ ਪਤਾ ਵੀ ਰਾਹ ਦਾ ਏਜੰਟ ਵਿਕਾਸ ਜਾਦਵ ਸੀਗਾ, ਜੋ ਜਿਸਨੇ ਨਿਖਲ ਗੁਪਤੇ ਨਾਲ ਰਲ ਕੇ ਜਿਹੜਾ $1 ਲੱਖ ਦੇ ਕੇ ਅਮਰੀਕਨ ਸਿਟੀਜ਼ਨ ਦਾ ਕਤਲ ਕਰਵਾਉਣਾ ਸੀਗਾ। ਸੋ ਹੁਣ ਉਹ ਕਹਿ ਰਹੇ ਆ ਵੀ ਜੀ ਨਹੀਂ, ਉਹ ਸਾਡਾ ਉਹਦੇ ਨਾਲ ਕੋਈ ਜ਼ਿਆਦਾ ਲੈਣਾ ਦੇਣਾ ਨਹੀਂ, ਉਹ ਕ੍ਰਿਮੀਨਲ ਐਕਟੀਵਿਟੀ 'ਚ ਇਨਵੋਲਵ ਸੀ। ਉਹਨੂੰ ਕਈ ਖਬਰਾਂ ਆ ਰਹੀਆਂ ਵੀ ਉਹਨੂੰ ਜੇਲ੍ਹ ਵੀ ਕਰ ਦਿੱਤਾ ਗਿਆ ਤਾਂ ਕਿ ਉਹ ਐਕਸਟ੍ਰਾਡਾਈਟ ਨਾ ਕੀਤਾ ਜਾ ਸਕੇ ਅਮਰੀਕਾ ਨੂੰ, ਤੇ ਹੋਰ ਉਹ ਪੋਲ ਨਾ ਖੋਲ ਦੇਵੇ। ਇਹ ਇੱਥੇ ਜਿਹੜੀ ਇੰਡੀਆ ਦੀ ਸਰਕਾਰ ਆ ਉਹ ਆਪਣੀ ਜਿਹੜੀ ਚਾਣਕੀਆ ਨੀਤੀ ਵਰਤ ਰਹੀ ਆ, CC1 ਜੋ US ਦੀ ਕੋਰਟ ਦੇ ਰੈਕਰਡਸ ਦੇ ਵਿੱਚ ਜਿਸ ਦਾ ਨਾਮ ਪੂਰੀ ਤਰ੍ਹਾਂ ਦਰਜ ਆ। ਜੀ ਬਿਲਕੁਲ, ਇਹ ਉਹੀ ਜਿਹੜਾ ਬੰਦਾ ਆ, ਜਿਹੜਾ ਵਿਕਾਸ ਯਾਦਵ, ਵਿਕਰਮ ਯਾਦਵ, ਕਈ ਨਾਂ ਜਿਹੜੇ ਇਸ ਤੇ ਸੀਗੇ। ਰਾਅ ਦਾ ਜਿਹੜਾ ਇਹ ਏਜੰਟ ਰਿਹਾ, ਹਰਿਆਣੇ ਦਾ ਇਹ ਰਹਿਣ ਵਾਲਾ ਸੀ, ਮੋਸਟ ਵਾਂਟਡ ਦੀ ਲਿਸਟ ਦੇ ਵਿੱਚ ਇਹਦਾ ਨਾਮ ਜਿਹੜਾ ਉਹ ਆਇਆ ਸੀਗਾ। ਤੁਹਾਨੂੰ ਜਿਹੜਾ ਵਾਲ ਸਟਰੀਟ ਜਰਨਲ ਦਾ ਜਿਹੜਾ ਆਰਟੀਕਲ ਆ ਉਹ ਸੁਣਾ ਦਿੰਦੇ ਆ, ਫਿਰ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਜਿਹੜਾ ਆ ਆਪਾਂ ਇਸ ਦੇ ਉੱਤੇ ਜਿਹੜੀ ਹੋਰ ਚਰਚਾ ਜਿਹੜੀ ਉਹ ਕਰਦੇ ਆ। 2 ਮਿੰਟ ਦੀ ਜਿਹੜੀ ਹੈਗੀ ਆ ਤ੍ਰਿਪਤੀ ਲਹਿਰੀ ਦਾ ਇਹ ਲਿਖਿਆ ਹੋਇਆ ਵਾਲ ਸਟਰੀਟ ਜਰਨਲ ਦੇ ਵਿੱਚ ਆਰਟੀਕਲ ਆ, ਤੇ ਆਓ ਤੁਹਾਡੇ ਨਜ਼ਰ ਜਿਹੜਾ ਇਸ ਨੂੰ ਪੇਸ਼ ਕਰਦੇ ਹੈਗੇ ਆ। India edges closer to acknowledging role in plot to kill American. Government inquiry calls for legal action against unnamed person involved in foiled conspiracy. By Tripti Lahiri. January 16th, 2025. 11:32 a.m. Eastern Time. New Delhi. India inched closer to acknowledging a role in a murder-for-hire plot aimed at an American citizen,
with a government panel calling for legal action against a person involved in the matter. Relations between Washington and New Delhi were strained when federal prosecutors revealed in November 2023 an audacious plot to kill Gurpatwant Singh Pannan, an American lawyer who has advocated for carving out a Sikh homeland from India. Prosecutors last year brought murder-for-hire charges against Vikas Yadav, a former official with India's Overseas Intelligence Service. He remains at large in India. India didn't name the person who would face legal action in the statement issued Wednesday, though it noted the person had earlier criminal links. A government inquiry panel set up after the American charges were unveiled last year recommended legal action must be completed expeditiously. Before Wednesday's statement, Indian officials have consistently denied any link to violence directed against American and Canadian citizens. A violent movement to create a Sikh homeland called Khalistan from the Indian state of Punjab once raged in India in the 1980s and 1990s, but was eventually brutally suppressed by Indian police forces. Many Sikhs migrated from Punjab to the US and Canada, where some continued to campaign for the idea of Sikh sovereignty, something the Indian government views as an existential threat. This is the closest New Delhi has come to acknowledging some degree of complicity in the alleged plot, even though it didn't publicly disclose the nature of its findings about the individual in question, said Michael Kugelman, the director of the Wilson Center's South Asia Institute. To hear the full story, subscribe or sign in. ਜੀ ਜੀ ਸੋ ਸੋ ਬਿਲਕੁਲ ਬਿਲਕੁਲ ਇਹ ਜਿਹੜੀ ਸੀ ਵਾਲ ਸਟਰੀਟ ਜਰਨਲ ਦੀ ਅੱਜ ਡਿਟੇਲ ਦੇ ਵਿੱਚ ਰਿਪੋਰਟ ਛਾਪੀ ਆ। ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ, ਬੇਨਤੀ ਜ਼ਰੂਰ ਆ ਵੀ ਪੜਿਓ। ਇਹਦੇ ਵਿੱਚ ਪੂਰਾ ਐਨ ਸੱਚ ਦਾ ਸੱਚ ਨਿਕਲ ਕੇ ਬਾਹਰ ਆ ਗਿਆ ਵੀ ਹੁਣ ਖੁਦ ਹੀ ਮੰਨ ਗਏ ਆ ਵੀ ਹਾਂ ਸਾਡਾ ਹੀ ਬੰਦਾ ਸੀ ਜਿਹਨੇ ਸਾਰਾ ਕੁਝ ਕੀਤਾ ਸੀ। ਬਿਲਕੁਲ ਉਧਰ ਇਸੇ ਹੀ ਇਨਕੁਆਇਰੀ ਦੇ ਬਾਬਤ ਜਿਹੜੇ ਯੂਐਸ ਦੇ ਐਮਬੈਸਡਰ ਨੇ ਐਰਿਕ ਗਾਰਸੈਟੀ, ਜੋ ਕਿ ਇੱਕ ਟਾਈਮ ਦੇ ਉੱਤੇ ਐਲਏ ਦੇ ਮੇਅਰ ਵੀ ਜਿਹੜੇ ਉਹ ਰਹੇ ਨੇ, ਉਹਨਾਂ ਦਾ ਵੀ ਬਿਆਨ ਆਇਆ। ਕਹਿੰਦੇ ਵੀ ਪੰਨੂ ਇਨਕੁਆਇਰੀ ਰਿਪੋਰਟ ਇੱਕ ਪੋਜ਼ਿਟਿਵ ਫਸਟ ਸਟੈਪ ਹੈਗਾ ਆ, ਪਰ ਪ੍ਰੋਸੈਸ ਅਜੇ ਪੂਰਾ ਨਹੀਂ ਹੋਇਆ। ਕੀ ਯੂਐਸ ਦੇ ਐਮਬੈਸਡਰ ਬਣੇ ਰਹਿਣਗੇ ਇੰਡੀਆ ਦੇ ਵਿੱਚ? ਇਹ ਸ਼ਾਇਦ ਨਾ ਹੋਵੇ, ਕਿਉਂਕਿ ਆਪਾਂ ਨੂੰ ਪਤਾ ਵੀ ਇੱਥੇ ਸਭ ਕੁਝ ਬਦਲਣ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਡਿਮਿਟਿੰਗ ਕਰ ਰਹੇ ਆਪਣੀ ਇਸ ਪੋਸਟ ਨੂੰ, ਪਰ ਉਸ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਇਹ ਕਿਹਾ ਆ, ਇਹ ਜਿਹੜੇ ਐਮਬੈਸਡਰ ਗਾਰਸੈਟੀ ਆ ਦਰਬਾਰ ਸਾਹਿਬ ਵੀ ਜਾ ਕੇ ਆਏ ਸੀ, ਉਦੋਂ ਉਹਨਾਂ ਨੇ ਜਿਹੜਾ ਇਹ ਵੀ ਉੱਥੇ ਲਿਖ ਕੇ ਆਏ ਸੀਗੇ ਆਪਣੀ ਜਿਹੜੀ ਵਿਜ਼ਟਰ ਬੁੱਕ ਦੇ ਵਿੱਚ ਵੀ ਸਿੱਖਾਂ ਦੇ ਤੇ ਅਮਰੀਕਾ ਦੇ ਬਹੁਤ ਵਧੀਆ ਜਿਹੜੇ ਆ ਉਹ ਸੰਬੰਧ ਹੈਗੇ ਆ। ਕਹਿੰਦੇ ਜਦੋਂ ਇਹ ਭੰਗੜਾ ਵੀ ਇਹਨਾਂ ਨੇ ਪਾਇਆ ਸੀ ਤੇ ਭਾਰਤੀ ਜਿਹੜੇ ਆ ਸੰਘੀ ਜਿਹੜਾ ਕਹਿ ਲਓ ਵੀ ਉਹਨਾਂ ਨੂੰ ਬਹੁਤ ਜਿਹੜਾ ਉਹ ਦੁੱਖ ਹੋਇਆ ਸੀ। ਸੋ ਮੋਦੀ ਸਰਕਾਰ ਦੀ ਇਹੀ ਜਿਹੜੀ ਰਿਪੋਰਟ ਆ ਉਸ ਦੇ ਉੱਤੇ ਇਹਨਾਂ ਨੇ ਇਹੀ ਟਿੱਪਣੀ ਦਿੱਤੀ ਸੀ ਵੀ ਯੂਐਸ ਦੇ ਐਮਬੈਸਡਰ ਐਰਿਕ ਗਾਰਸੈਟੀ ਨੇ ਕੱਲ ਹੀ ਦਿੱਤੀ ਆ ਵੀ ਇਹ ਪੋਜ਼ਿਟਿਵ ਫਸਟ ਸਟੈਪ ਹੈਗਾ ਆ। ਤੇ ਪਰ ਅਮਰੀਕਾ ਦੀ ਐਕਸਪੈਕਟੇਸ਼ਨ ਇਹ ਆ ਵੀ ਇਸ ਅਸੈਸੀਨੇਸ਼ਨ ਪਲਾਟ ਦੀ ਪੂਰੀ ਜੜ ਤੱਕ ਜਾਇਆ ਜਿਹੜਾ ਹੋ ਜਾਵੇ। ਸੋ ਇਹ ਪਹਿਲਾ ਅਧਿਕਾਰਤ ਰਿਐਕਸ਼ਨ ਜਿਹੜਾ ਸਰਕਾਰ ਦੀ ਸਟੇਟਮੈਂਟ ਦੇ ਤੌਰ ਦੇ ਉੱਤੇ ਆਪਾਂ ਨੂੰ ਇਹ ਦੇਖਣ ਨੂੰ ਮਿਲਿਆ ਆ। ਸੋ ਐਰਿਕ ਗਾਰਸੈਟੀ ਜਿਹੜੇ ਕਿ ਯੂਐਸ ਦੇ ਐਮਬੈਸਡਰ ਨੇ ਇੰਡੀਆ ਨੂੰ। ਸੋ ਹਰਜੋਤ ਸਿੰਘ ਜੀ, ਵਾਪਸ ਜੇ ਆਪਾਂ ਇਸ ਰਿਪੋਰਟ ਵੱਲ ਨੂੰ ਵਾਲ ਸਟਰੀਟ ਜਰਨਲ ਦੀ ਨੂੰ ਜਿਹੜਾ ਜਾਣੇ ਆ ਤਾਂ ਯੂਐਸ ਨੈਸ਼ਨਲ ਸਿਕਿਉਰਿਟੀ ਕਾਉਂਸਲ ਦੇ ਜਿਹੜੇ ਸਪੋਕਸਮੈਨ ਆ ਸ਼ੌਨ ਸਵਿਟ, ਉਹਨਾਂ ਨੇ ਜਿਹੜਾ ਕਿਹਾ ਵੀ ਇਹ ਕੰਸਟਰਕਟਿਵ ਫਸਟ ਸਟੈਪ ਆ। ਸੇਮ ਥਿੰਗ ਜਿਹੜੀ ਐਰਿਕ ਗਾਰਸੈਟੀ ਨੇ ਕਹੀ, ਐਰਿਕ ਗਾਰਸੈਟੀ ਨੇ, ਤੇ ਕਹਿੰਦੇ ਵੀ ਉਹ ਦੇਖਣਾ ਚਾਹੁੰਦੇ ਆ ਵੀ ਲੀਗਲ ਐਕਸ਼ਨ ਇੰਡੀਅਨ ਸਿਸਟਮ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਲੈਂਦਾ ਆ। ਕੈਨੇਡਾ ਨੇ ਪਰਦਾਫਾਸ਼ ਕੀਤਾ ਸੀ, ਇਹ ਸਾਰਾ ਘੁੰਡ ਚੱਕਿਆ ਸੀ ਇਸ ਪੂਰੇ ਪਲਾਟ ਦੇ ਉੱਤੋਂ ਜਿਹੜਾ ਨਿੱਜਰ ਹੁਣਾਂ ਦੇ ਮਾਮਲੇ 'ਚ ਹੋਇਆ ਸੀ ਵੀ ਕਿਸ ਤਰੀਕੇ ਦੇ ਨਾਲ ਹੋਮ ਮਿਨਿਸਟਰ ਜਿਹੜਾ ਅਮਿਤ ਸ਼ਾਹ ਆ ਉਹ ਤੇ ਨਾਲ ਦੇ ਨਾਲ ਜਿਹੜੇ ਮੋਦੀ ਹੁਣੀ ਆ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਪਤਾ ਸੀਗਾ ਵੀ ਭਾਈ ਨਿੱਜਰ ਹੁਣਾਂ ਦੀ ਅਸੈਸੀਨੇਸ਼ਨ ਜਿਹੜੀ ਉਹ ਹੋਣ ਜਾ ਰਹੀ ਆ। ਸੇਮ ਤਰੀਕੇ ਦੇ ਨਾਲ ਜਿੱਦਾਂ ਇਸ ਪਲਾਟ ਦੇ ਵਿੱਚ ਰਾਹ ਦੇ ਏਜੰਟ ਨੇ ਜਿਹੜਾ ਆ ਇਹ ਪਲਾਨ ਕੀਤਾ ਆ ਇੱਥੇ ਗੁਪਤੇ ਦੇ ਨਾਲ ਮਿਲ ਕੇ ਸੁਪਾਰੀ ਦੇ ਕੇ ਪੰਨੂ ਹੁਣਾਂ ਨੂੰ ਮਰਵਾਉਣ ਦਾ। ਗਵਰਨਮੈਂਟਸ ਕਹਿੰਦੇ ਵੀ ਮੁਲਕਾਂ ਦੇ ਵਿੱਚ ਇੱਦਾਂ ਦੇ ਸਟੈਪ ਉਹਨਾਂ ਨੂੰ ਨਹੀਂ ਜਿਹੜੇ ਉਹ ਲੈਣੇ ਚਾਹੀਦੇ। ਮਿਲਨ ਵੈਸ਼ਨਵ ਜਿਹੜੇ ਸਾਊਥ ਏਸ਼ੀਅਨ ਪ੍ਰੋਗਰਾਮ ਕਾਰਨੇਜੀ ਐਂਡਾਊਮੈਂਟ ਫਾਰ ਇੰਟਰਨੈਸ਼ਨਲ ਪੀਸ ਜਿਹੜਾ ਯੂਐਸ ਥਿੰਕ ਟੈਂਕ ਆ ਉਹਦੇ ਵਿੱਚ ਜਿਹੜਾ ਉਹ ਬੋਲਦੇ ਆ, ਕਹਿੰਦੇ ਵੀ ਟਾਈਮਿੰਗ ਜਿਹੜੇ ਇੰਡੀਆ ਦੀ ਸਟੇਟਮੈਂਟ ਦੀ ਉਸ ਟਾਈਮ ਦੇ ਉੱਤੇ ਆਈ ਆ ਵੀ ਇਹ ਡੋਨਲਡ ਟਰੰਪ ਹੁਣਾਂ ਨੂੰ ਆਪਣੇ
ਹੱਕ ਦੇ ਵਿੱਚ ਜਿਹੜਾ ਉਹ ਕਰਨਾ ਚਾਹੁੰਦੇ ਆ, ਇਹ ਦਿਖਾਉਣਾ ਜਿਹੜਾ ਉਹ ਚਾਹੁੰਦੇ ਆ ਵੀ ਅਸੀਂ ਤੁਹਾਡੇ ਨਾਲ ਆ। ਦੇਖੋ, ਤੁਹਾਡੇ ਆਉਣ ਤੋਂ ਪਹਿਲਾਂ ਹੀ ਅਸੀਂ ਇਸ ਚੀਜ਼ ਨੂੰ ਜਿਹੜਾ ਉਹ ਮੰਨ ਲਿਆ। ਜਦ ਹਰਜੋਤ ਸਿੰਘ ਜੀ ਨਿਖਲ ਗੁਪਤੇ ਦਾ ਨਾਮ ਆਇਆ ਸੀ, ਜਦੋਂ ਇੰਡਾਈਟਮੈਂਟ ਅਨਸੀਲ ਹੋਈ ਸੀ ਅਮਰੀਕਾ ਦੀ ਅਦਾਲਤ ਦੇ ਵਿੱਚ, ਤਾਂ ਇਹੀ ਭਾਰਤ ਦੀ ਸਰਕਾਰ ਕਹਿ ਰਹੀ ਸੀ ਜੀ ਰੋਗ ਰॉ ਦਾ ਜਿਹੜਾ ਏਜੰਟ ਹੋ ਸਕਦਾ ਆ, ਸਾਨੂੰ ਇਸ ਦੇ ਬਾਰੇ ਕੁਝ ਵੀ ਪਤਾ ਨਹੀਂ ਹੈਗਾ। ਪਰ ਮੋਦੀ ਹੁਣੀ ਤੋਂ ਲੈ ਕੇ ਜਿਹੜੇ ਅਮਿਤ ਸ਼ਾਹ, ਅਜੀਤ ਡੋਵਲ ਤੱਕ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਪਤਾ ਸੀ। ਕੈਨੇਡਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਆ, ਉਹਨਾਂ ਨੇ ਉਦੋਂ ਜੂਨ 2023 ਦੇ ਜਿਹੜੇ ਅਸੈਸੀਨੇਸ਼ਨ ਚੋਂ ਬਾਅਦ ਚ ਸਤੰਬਰ ਚ ਆ ਕੇ ਉਹਨਾਂ ਨੇ ਖੜ ਕੇ ਸਦਨ ਦੇ ਵਿੱਚ ਕਿਹਾ ਸੀ ਵੀ ਸਾਡੇ ਕੋਲ ਕ੍ਰੈਡੀਬਲ ਜਿਹੜੇ ਐਵੀਡੈਂਸ ਆ, ਕ੍ਰੈਡੀਬਲ ਐਲੀਗੇਸ਼ਨਸ ਜਿਹੜੀਆਂ ਉਹਨਾਂ ਨੇ ਭਾਰਤ ਸਰਕਾਰ ਦੇ ਉੱਤੇ ਭਾਈ ਨਿੱਜਰ ਹੋਣਾ ਦੇ ਕਤਲ ਨੂੰ ਲੈ ਕੇ ਲਾਈਆਂ ਸੀ। ਤੇ ਉਸ ਤੋਂ ਕੁਝ ਚਿਰ ਪਹਿਲਾਂ ਹੀ ਇਹ ਜਿਹੜਾ ਨਿਖਲ ਗੁਪਤਾ ਉਦੋਂ ਫੜਿਆ ਗਿਆ ਸੀਗਾ, ਪਰ ਉਸ ਦਾ ਜਿਹੜਾ ਖੁਲਾਸਾ ਸਾਲ ਦੇ ਅਖੀਰ ਦੇ ਵਿੱਚ ਜਾ ਕੇ ਹੋਇਆ ਸੀਗਾ। ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਕੈਨੇਡਾ ਦੇ ਵਿੱਚ ਕਿਸ ਹੱਦ ਤੱਕ ਭਾਰਤ ਦੀ ਸਰਕਾਰ ਸਪਾਈ ਕਰ ਰਹੀ ਆ ਸਿੱਖਾਂ ਦੇ ਉੱਤੇ, ਗੁਰੂ ਘਰਾਂ ਦੇ ਵਿੱਚ ਪੋਲੀਟੀਕਲੀ ਇੰਟਰਫੀਅਰ ਕਰ ਰਹੀ ਆ, ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੀ ਆ। ਚਾਈਨਾ ਤੋਂ ਬਾਅਦ ਇੰਡੀਆ ਦਾ ਦੂਜਾ ਨੰਬਰ ਆ ਗਿਆ। ਉੱਥੇ ਦੀ ਸਭ ਤੋਂ ਮਸ਼ਹੂਰ ਅਖਬਾਰ ਗਲੋਬਲ ਨਿਊਜ਼ ਨੇ ਇਹ ਇੱਕ ਡਿਟੇਲ ਰਿਪੋਰਟ ਛਾਪੀ ਆ, ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਬ੍ਰੇਕ ਤੋਂ ਬਾਅਦ ਜੀ।
ब्रेक तो बाद एक बारी फिर आप सबका स्वागत है। सो तो प्रोग्राम चल रहा है जी इस टाइम अपडेट अमेरिका। हरजोत ਸਿੰਘ ਜੀ ਆਇਆਂ ਨੂੰ ਜੀ। ਧੰਨਵਾਦ। ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ, ਅੱਜ ਅਮਰੀਕਾ ਤੇ ਕੈਨੇਡਾ ਦੀਆਂ 3 ਅਖਬਾਰਾਂ ਨੇ ਇੰਡੀਆ ਦਾ ਪੂਰੀ ਤਰ੍ਹਾਂ ਜਲੂਸ ਕੱਢਿਆ ਹੈਗਾ। ਪਹਿਲੀ ਵਾਲ ਸਟਰੀਟ ਜਰਨਲ ਦੀ ਆ, ਉਹ ਤੁਹਾਡੇ ਨਾਲ ਆਪਾਂ ਡਿਸਕਸ ਕਰ ਚੁੱਕੇ ਹਾਂ ਵੀ ਗੋਡੇ ਟੇਕ ਦਿੱਤੇ ਭਾਰਤ ਦੀ ਸਰਕਾਰ ਨੇ ਅਮਰੀਕਾ ਅੱਗੇ। ਹੁਣ ਜਿਹੜੀ ਆ ਆਪਾਂ ਤੁਹਾਡੇ ਨਾਲ ਕੈਨੇਡਾ ਦੀ ਜਿਹੜੀ ਗਲੋਬਲ ਨਿਊਜ਼ ਆ, ਕਿਸ ਤਰ੍ਹਾਂ ਉੱਥੇ ਇੰਟਰਫੀਅਰ ਕਰ ਰਹੀ ਹੈ ਸਰਕਾਰ, ਤੇ ਉਸ ਤੋਂ ਬਾਅਦ ਕੁਝ ਮਿੰਟ ਬਚੇ ਤੇ ਵਾਸ਼ਿੰਗਟਨ ਪੋਸਟ ਨੇ ਅੱਜ ਬਹੁਤ ਵੱਡੀ ਰਿਪੋਰਟ ਛਾਪੀ ਆ, ਕਿਸ ਤਰ੍ਹਾਂ ਭਾਰਤੀ ਮੂਲ ਦੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਰਸ਼ੀਆ ਭੇਜਿਆ ਜਾ ਰਿਹਾ ਤੇ ਉਹ ਰਸ਼ੀਅਨ ਆਰਮੀ ਉਹਨਾਂ ਨੂੰ ਭਰਤੀ ਕਰਕੇ ਯੂਕਰੇਨ ਦੇ ਨਾਲ ਲੜਾ ਰਹੀ ਆ ਤੇ 12 ਭਾਰਤੀਆਂ ਦੀ ਆਲਰੇਡੀ ਮੌਤ ਹੋ ਚੁੱਕੀ ਹੈ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗਲੋਬਲ ਨਿਊਜ਼ ਦੀ ਜਿਹੜੀ ਰਿਪੋਰਟ ਆ ਉਸ ਦੇ ਉੱਤੇ ਗੱਲ ਕਰਦੇ ਆ। ਇਦਾਂ ਦੀ ਰਿਪੋਰਟ ਕੁਝ ਸਮਾਂ ਪਹਿਲਾਂ ਵੀ ਇਹਨਾਂ ਨੇ ਜਿਹੜਾ ਉਹ ਦੱਸਿਆ ਸੀਗਾ ਵੀ ਜਿਹੜੀ ਫੋਰਨ ਇੰਟਰਫੇਰੈਂਸ ਕਿਸ ਤਰੀਕੇ ਦੇ ਨਾਲ ਭਾਰਤੀ ਜਿਹੜੇ ਆ ਉਹ ਬਾਹਰ ਬੈਠੇ ਮੁਲਕਾਂ 'ਚ ਕਰ ਰਹੇ ਆ ਤੇ ਖਾਸ ਕਰਕੇ ਕੈਨੇਡਾ ਦੇ ਵਿੱਚ। ਡਾਕੂਮੈਂਟਸ ਹੁਣ ਜਿਹੜੇ ਫੋਰਨ ਇੰਟਰਫੇਰੈਂਸ ਇਨਕੁਆਇਰੀ ਦੇ ਜਿਹੜੇ ਰਿਲੀਜ਼ ਹੋਏ ਆ, ਕੱਲ ਹੀ ਹੋਏ ਆ, ਤੇ ਉਹਦੇ ਵਿੱਚ ਕਹਿੰਦੇ ਵੀ ਇਹ ਸਪਸ਼ਟ ਨਜ਼ਰ ਆਇਆ ਵੀ ਕਿਸ ਤਰੀਕੇ ਦੇ ਨਾਲ ਥ੍ਰੈਟ ਤੇ ਹਰਾਸਮੈਂਟ ਕੈਨੇਡੀਅਨ ਸਿੱਖਸ ਦੀ ਭਾਰਤ ਦੀ ਸਰਕਾਰ ਦੇ ਦੁਆਰਾ ਜਿਹੜੀ ਉਹ ਕੀਤੀ ਗਈ। ਤੇ ਕਹਿੰਦੇ ਵੀ ਇਹ ਕੰਮ ਕਿਹਨਾਂ ਨੇ ਕੀਤਾ? ਡਿਪਲੋਮੈਟਿਕ ਮਿਸ਼ਨਸ। ਜਿਹੜਾ ਸ਼ਰਮਾ ਭੱਜਿਆ ਸੀ ਉੱਥੋਂ ਜਦ ਕੈਨੇਡਾ ਨੇ ਇਨਕੁਆਇਰੀ ਜਿਹੜੀ ਉਹ ਕੀਤੀ ਸੀ, ਸੰਜੇ ਵਰਮਾ ਜਿਹੜਾ ਉੱਥੋਂ ਦੌੜਿਆ ਸੀਗਾ, ਉਹ ਇਹੀ ਸੀਗਾ ਕਾਰਨ ਵੀ ਕਿਉਂਕਿ ਉਹਦਾ ਬਿਲਕੁਲ ਪਰਦਾਫਾਸ਼ ਹੋ ਰਿਹਾ ਸੀ। ਹੋਗ ਕਮਿਸ਼ਨ ਦੇ ਵਿਟਨੈਸਸ ਨੇ ਜਿਹੜਾ ਉਹ ਦੱਸਿਆ ਵੀ ਬੰਦ ਕਮਰਿਆਂ ਦੇ ਵਿੱਚ ਇੰਡੀਆ ਵਾਲਿਆਂ ਨੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਧਮਕੀਆਂ ਦਿੱਤੀਆਂ,
ਕਿੱਦਾਂ ਗੁਰਦੁਆਰਿਆਂ ਦੇ ਵਿੱਚ ਜਸੂਸੀਆਂ ਕੀਤੀਆਂ, ਤੇ ਇੱਥੋਂ ਤੱਕ ਕਿ ਕੈਨੇਡਾ ਦੀਆਂ ਇਲੈਕਸ਼ਨਸ ਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਇੰਟਰਫੇਰੈਂਸ ਜਿਹੜੀ ਉਹ ਕੀਤੀ ਆ। ਕਹਿੰਦੇ ਵੀ ਇਹ ਨਵੇਂ ਜਿਹੜੇ ਖੁਲਾਸੇ ਹੋਏ ਆ, ਇਹ ਡਾਕੂਮੈਂਟਸ ਜਦੋਂ ਪਰਦਾਫਾਸ਼ ਹੋਇਆ, ਡਾਕੂਮੈਂਟਸ ਅਨਸੀਲ ਕੀਤੇ ਗਏ ਆ, ਉਹਦੇ ਵਿੱਚ ਇਹ ਪਤਾ ਲੱਗਾ ਆ। ਜੀ ਪਰ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਜਿਹੜੀ ਚਿੰਤਾ ਜਤਾਈ ਵੀ ਉਹਦੇ ਕਨਸੀਕੁਐਂਸਿਸ ਕੋਈ ਨਹੀਂ ਆ, ਅਜੇ ਤੱਕ ਸਿੱਟਾ ਜਿਹੜਾ ਆ ਭਾਰਤ ਨੂੰ ਇੱਕ ਹਿਸਾਬ ਦੇ ਨਾਲ ਇਸ ਦਾ ਕੋਈ ਭੁਗਤਣਾ ਨਹੀਂ ਪਿਆ ਹੈਗਾ ਜੀ। ਬਹੁਤ ਸਾਰੇ ਜਿਹੜੇ ਲੋਕ ਆ, 100 ਤੋਂ ਵੱਧ ਲੋਕਾਂ ਦੀ ਜਿਹੜੀ ਆ ਡਾਇਸਪੋਰਾ ਕਮਿਊਨਿਟੀਜ਼ ਆ, ਉਹਨਾਂ ਦੀਆਂ ਇੰਟਰਵਿਊਜ਼ ਲਈਆਂ ਗਈਆਂ। ਉਹ ਜਿਹੜੇ ਡਾਕੂਮੈਂਟਸ ਆਏ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੀ ਕੈਨੇਡਾ ਦੀ ਸਰਕਾਰ ਆ ਉਹ ਇੰਪੋਰਟੈਂਟ ਹੈਗੀ ਆ, ਉਹ ਕੁਛ ਕਰ ਨਹੀਂ ਰਹੀ ਹੈਗੀ। ਚਾਈਨਾ, ਇਰਾਨੀਅਨ, ਯੂਕਰੇਨੀਅਨ, ਇੰਡੀਅਨ, ਇਹਦੇ ਵਿੱਚ ਭਾਰਤੀ ਮੂਲ ਦੇ ਸਿੱਖ, ਉਹ ਸਾਰੇ ਪਾਰਟਿਸਪੈਂਟ ਸੀ ਇਸ ਰਿਪੋਰਟ ਦੇ ਵਿੱਚ। ਇੰਡੀਅਨ ਫੋਰਨ ਇੰਟਰਫੀਰੈਂਸ ਜਦੋਂ ਤੋਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣੀ ਪਾਵਰ 'ਚ ਆਏ ਆ 2014 ਤੋਂ, ਉਸ ਟਾਈਮ ਤੋਂ ਭਾਰਤ ਦੇ ਹਾਈ ਰੈਂਕਿੰਗ ਆਫੀਸ਼ੀਅਲਸ ਜਿਹੜੇ ਆ, ਜੋ ਬਾਹਰਲੇ ਮੁਲਕਾਂ 'ਚ ਰਹਿੰਦੇ ਆ, ਉਹ ਕਈ ਪਾਲਿਸੀਜ਼ ਨੂੰ ਡਿਸੈਂਟ ਕਰਦੇ ਆ। ਮੈਂ ਇਹ ਨਹੀਂ ਕਹਿੰਦਾ ਵੀ ਚਾਹੇ ਉਹ ਖਾਲਿਸਤਾਨ ਵਾਲੀ ਹੋਵੇ ਜਾਂ ਸਿੱਖ ਜਾਂ ਫਾਰਮਿੰਗ ਜਾਂ ਫਾਰਮਰਸ ਦਾ ਪ੍ਰੋਟੈਸਟ ਹੋਵੇ, ਉਹਨੂੰ ਲੈ ਕੇ ਕਿਸ ਹਿਸਾਬ ਤੱਕ ਉਹ ਉੱਥੇ ਦੇ ਹਾਈ ਲੈਵਲਸ ਆਫੀਸ਼ੀਅਲਸ ਨੇ ਬਾਹਰ ਵਾਸਤੇ ਲੋਕਾਂ ਨੂੰ ਐਲੀਮੀਨੇਟ ਕਰਨ ਦੀ ਕੋਸ਼ਿਸ਼ ਕੀਤੀ ਆ। ਉਹਦੇ ਇਸ ਰਿਪੋਰਟ ਦੇ ਵਿੱਚ ਇਹ ਦੱਸਿਆ ਗਿਆ ਕਿ ਕੈਨੇਡਾ ਨੇ ਇੰਡੀਆ ਨੂੰ ਸੈਕੰਡ ਮੋਸਟ ਸੀਰੀਅਸ ਫੋਰਨ ਇੰਟਰਫੀਰੈਂਸ ਥ੍ਰੈਟ ਟੂ ਦਾ ਕੰਟਰੀ ਦੱਸਿਆ ਹੈ, ਚਾਈਨਾ ਤੋਂ ਬਾਅਦ। ਆਪਾਂ ਸਾਰਿਆਂ ਨੂੰ ਪਤਾ ਵੀ ਸਿੱਖਾਂ ਦੀ ਮੈਜੋਰਿਟੀ ਪੰਜਾਬ ਤੋਂ ਬਾਹਰ ਕੈਨੇਡਾ ਦੇ ਵਿੱਚ ਬਹੁਤ ਜ਼ਿਆਦੇ ਆ। ਜਿਹੜੇ ਵਿਟਨੈਸਸ ਆ, ਉਹ ਕਹਿੰਦੇ ਵੀ ਸਾਨੂੰ ਜੇ ਕਿਸੇ ਨੇ ਵੀਜ਼ਾ ਲੈਣਾ ਸਾਈਨ ਕਰਵਾਏ ਜਾਂਦੇ ਸੀ ਵੀ ਮੈਂ ਕੋਈ ਖਾਲਿਸਤਾਨ ਦੇ ਅਗੇਂਸਟ ਆ, ਮੈਂ ਭਾਰਤ ਦੇ ਹੱਕ ਦੇ ਵਿੱਚ ਹੈਗਾ ਆ, ਕਿਸੇ ਤਰ੍ਹਾਂ ਦਾ ਉੱਥੇ ਹਿਊਮਨ ਰਾਈਟਸ ਵਾਇਲੇਸ਼ਨ ਨਹੀਂ ਹੋ ਰਹੀ ਹੈਗੀ। ਕੈਨੇਡਾ ਦੀਆਂ ਪੋਲੀਟੀਕਲ ਪਾਰਟੀ ਦੀਆਂ ਨੋਮੀਨੇਸ਼ਨ ਪ੍ਰੋਸੈਸ ਦੇ ਵਿੱਚ ਭਾਰਤ ਸਰਕਾਰ ਦੇ ਆਫੀਸ਼ੀਅਲਸ ਡਾਇਰੈਕਟਲੀ ਔਰ ਇਨਡਾਇਰੈਕਟਲੀ ਇਨਵੋਲਵ ਹੁੰਦੇ ਰਹੇ ਆ। ਆਨਲਾਈਨ ਵਾਟਸ ਦੇ ਏਜੰਟਸ ਜਿਹੜੇ ਇੰਡੀਅਨ ਗਵਰਨਮੈਂਟਸ ਦੇ, ਉਹ ਸ਼ਰੇਆਮ ਇਨਵੋਲਵ ਹੁੰਦੇ ਸੀ। ਗੁਰੂ ਘਰਾਂ ਦੀਆਂ ਇਲੈਕਸ਼ਨਾਂ ਦੇ ਵਿੱਚ ਇੰਡੀਅਨ ਕੌਂਸਲੇਟ ਡਾਇਰੈਕਟਲੀ ਔਰ ਇਨਡਾਇਰੈਕਟਲੀ ਇਨਵੋਲਵ ਹੁੰਦਾ ਰਿਹਾ। ਵੀਜ਼ਾ ਡਿਨਾਈ ਕਰਨ ਦੇ ਵਿੱਚ ਜਿਹੜੇ ਸਿੱਖ ਐਡਵੋਕੇਸੀ ਕਰਦੇ ਆ, ਉਹਨਾਂ ਨੂੰ ਡਿਨਾਈ ਕੀਤਾ ਗਿਆ, ਬਲਕਿ ਜੇ ਕੋਈ ਪ੍ਰੋਟੈਸਟ ਕਰਨ ਗਿਆ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਭਾਰਤ ਤੋਂ ਚੱਕ ਲਿਆ ਗਿਆ। ਇਹ ਕਹਿੰਦੇ ਭਈ ਇਹ ਆਮ ਹੈਗਾ। ਸੋ ਇਹਦੇ ਵਿੱਚ ਕਈ ਲੋਕਾਂ ਦੇ ਨਾਂ ਵੀ ਆਏ ਆ। ਇੱਕ ਮਨਿੰਦਰ ਗਿੱਲ ਨਾਮ ਦਾ ਬੰਦਾ ਉੱਥੇ ਰੇਡੀਓ ਸਟੇਸ਼ਨ ਵੀ ਚਲਾਉਂਦਾ, ਉਹਦਾ ਨਾਂ ਆਇਆ। ਉਹ ਕਹਿੰਦਾ ਮੈਂ ਤਾਂ ਸੇਵਾ ਹੀ ਕਰਦਾ, ਮੇਰੇ ਨਾਲ ਤਾਂ ਕੌਂਸਲੇਟ ਦੇ ਵਧੀਆ ਰਿਲੇਸ਼ਨ ਆ। ਸੋ ਕਿਸ ਤਰ੍ਹਾਂ ਜਿਹੜੇ ਉਹ ਸਾਰੇ ਇਨਵੋਲਵ ਸੀ, ਹਰ ਇੱਕ ਜਗ੍ਹਾ ਦੇ ਉੱਤੇ, ਹਰ ਇੱਕ ਜਿੱਥੇ ਸਿੱਖਾਂ ਦਾ ਇਕੱਠ ਹੁੰਦਾ ਹੈਗਾ। ਸੋ ਇਹ ਸ਼ਰੇਆਮ ਜਿੱਦਾਂ ਚਾਈਨਾ ਤੋਂ ਵੀ ਉੱਪਰ ਇੰਡੀਆ ਦੀ ਜਿਹੜੀ ਡਿਪਲੋਮੈਟਿਕ ਆਫਿਸ ਆ, ਉਹ ਇਨਵੋਲਵ ਸੀ ਜੀ। ਇੰਟਰਫੇਰੈਂਸ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਇਸ ਦੇ ਵਿੱਚ ਇਹਨਾਂ ਨੇ ਜਿਹੜੀ ਉਹ ਕੀਤੀ ਗਈ ਆ ਵੀ ਕੈਨੇਡੀਅਨ ਪੋਲੀਟੀਕਲ ਪਾਰਟੀ ਦੀਆਂ ਨੋਮੀਨੇਸ਼ਨ ਪ੍ਰੋਸੈਸ ਦੇ ਵਿੱਚ ਵੀ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਦਖਲਅੰਦਾਜ਼ੀ ਕੀਤੀ। ਜਿਹੜਾ ਪੀਅਰ ਪੋਲੀਵੇਅਰ ਇਸ ਟਾਈਮ ਕੰਜ਼ਰਵੇਟਿਵ ਪਾਰਟੀ ਦਾ ਪ੍ਰਧਾਨ ਆ, ਉਹਦੇ ਬਾਰੇ ਵੀ ਇਹ ਚੀਜ਼ਾਂ ਜਿਹੜੀਆਂ ਉਹ ਆਪਣੇ ਸਾਹਮਣੇ ਹੈਗੀਆਂ ਆ। ਹੁਣ ਦੇਖੋ, ਦਿੱਲੀ ਦੇ ਨਾਲ ਭਾਰਤ ਦੇ ਨਾਲ ਮੱਥਾ ਜਿਹੜਾ ਉਹ ਲਾਈ ਬੈਠੇ ਆ ਲੋਕ, ਬਹੁਤ ਸਾਰੀਆਂ ਸੰਸਥਾਵਾਂ ਵੀ, ਆਰਗੇਨਾਈਜੇਸ਼ਨਾਂ ਵੀ। ਪਰ ਇੱਥੇ ਨਾਲ ਦੇ ਨਾਲ ਇਸ ਤਰੀਕੇ ਦੇ ਨਾਲ ਜਿੱਦਾਂ ਤੁਸੀਂ ਟਾਊਟਾਂ ਦੀ ਗੱਲ ਕੀਤੀ ਹੈ, ਜਿਸ ਤਰੀਕੇ ਦੇ ਨਾਲ ਅਜਿਹੇ ਲੋਕਾਂ ਦੀ ਗੱਲ ਕੀਤੀ ਆ, ਉਹ ਆਪਣੇ ਇੱਥੇ ਵੀ ਚਾਰ ਚੁਫੇਰੇ ਜਿਹੜੇ ਉਹ ਘੁੰਮ ਰਹੇ ਨੇ। ਉਹ ਖਾਸ ਕਰਕੇ ਉਹਨਾਂ ਸੰਸਥਾਵਾਂ ਦੇ ਉਲਟ, ਉਹਨਾਂ ਆਰਗੇਨਾਈਜੇਸ਼ਨਾਂ ਦੇ ਉਲਟ, ਉਹਨਾਂ ਮੀਡੀਆ ਦੇ ਉਲਟ ਬਹੁਤ ਭੰਡੀ ਪ੍ਰਚਾਰ ਜਿਹੜਾ ਉਹ ਕਰਨ ਲੱਗ ਜਾਂਦੇ ਆ। ਉਹਨਾਂ ਨੂੰ ਪਤਾ ਆ ਵੀ ਉਹ ਨੰਗੇ ਜਿਹੜੇ ਉਹ ਉਸ ਦੇ ਵਿੱਚ ਹੋ ਜਾਂਦੇ ਆ। ਸੋ ਜਿਹੜੇ ਆਨਲਾਈਨ ਉਹਨਾਂ ਦੇ ਬੌਟ ਤੇ ਜਿਹੜੇ ਏਜੰਟਸ ਆ, ਉਹ ਕਿਸ ਤਰੀਕੇ ਦੇ ਨਾਲ ਲੱਗਦੇ ਆ। ਅਸੀਂ ਵੀ ਬਹੁਤ ਵਾਰ ਜਿਹੜਾ ਉਹ ਦੇਖਿਆ ਹਰਜੋਤ ਸਿੰਘ ਜੀ, ਉਹ ਤਾਂ ਸਾਡਾ ਜਿਹੜਾ ਚੈਨਲ ਉਹਨਾਂ ਨੇ ਉੱਥੇ ਬੈਨ ਕੀਤਾ ਆ, ਫੇਸਬੁੱਕ ਵੀ ਨਹੀਂ ਚੱਲਦਾ, ਯੂਟਿਊਬ ਵੀ ਨਹੀਂ ਜਿਹੜਾ ਉੱਥੇ ਜਿਹੜਾ ਉਹ ਚੱਲਦਾ। ਪਰ ਤੁਸੀਂ ਦੇਖਿਓ ਵੀ ਥੱਲੇ ਉਹਨਾਂ ਦੇ ਹੱਕ ਵਾਲੇ ਲੋਕ ਜਿਹੜੇ ਉਹ ਆ ਜਾਂਦੇ ਆ, ਉਹ ਫਿਰ ਦੇਖੀ ਕਿੱਦਾਂ ਜਾਂਦੇ ਆ। ਜੇ ਇੱਥੋਂ ਇਹੀ ਪਤਾ ਲੱਗਦਾ ਆ ਨਾ ਵੀ ਉਹ ਸਾਡੇ ਵਾਲੀ ਪਬਲਿਕ ਦੇ ਲਈ ਉਹਨਾਂ ਨੇ ਬੈਨ ਕੀਤਾ ਆ, ਪਰ ਵੀ ਆਮ ਲੋਕਾਂ ਤੱਕ ਅਸਲੀਅਤ ਜਿਹੜੀ ਉਹ ਨਾ ਜਾਵੇ, ਉਹ ਬੈਨ ਕੀਤਾ ਆ। ਪਰ ਉਹਨਾਂ ਦੇ ਜਿਹੜੇ ਬੌਟਸ ਆ, ਏਜੰਟਸ ਆ, ਉਹ ਇੱਥੇ ਬੈਠੇ ਉੱਥੇ ਬੈਠੇ, ਉਹ ਫਿਰ ਵੀ ਜਿਹੜੀਆਂ ਚੀਜ਼ਾਂ ਦੇ ਉਲਟ ਜਿਹੜਾ ਉਹ ਲਿਖਣ ਜਿਹੜਾ ਉਹ ਲੱਗ ਜਾਂਦੇ ਆ। ਸੋ ਕਹਿੰਦੇ ਵੀ ਇੱਕ ਜਿਹੜਾ ਕੈਂਡੀਡੇਟ ਜਿਹੜਾ ਮਿਊਨਿਸਪਲ ਕੌਂਸਲ ਦੇ ਲਈ ਰਨ ਕੀਤਾ ਸੀਗਾ,
ਕਹਿੰਦਾ ਵੀ ਉਹ ਤਾਂ ਭਾਰਤ ਦੀ ਸਰਕਾਰ ਨੇ ਉਸ ਦੇ ਖਿਲਾਫ ਜਿਹੜੇ ਆਨਲਾਈਨ ਬੌਟ ਤੇ ਏਜੰਟਸ ਦੇ ਨਾਲ ਬਹੁਤ ਜਿਹੜਾ ਭੰਡੀ ਪ੍ਰਚਾਰ ਕੀਤਾ। ਸਿੱਖਾਂ ਦੇ ਉਲਟ ਕਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਉੱਥੇ ਮੁਹਿੰਮ ਚੱਲਦੀ ਆ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਇੱਥੋਂ ਤੱਕ ਵੀ ਕਹਿੰਦੇ ਵੀ ਜਿਹੜੀਆਂ ਪ੍ਰਧਾਨਗੀ ਦੀਆਂ ਇਲੈਕਸ਼ਨਾਂ ਹੁੰਦੀਆਂ, ਗੁਰੂ ਘਰ ਦੀਆਂ ਇਲੈਕਸ਼ਨਾਂ ਹੁੰਦੀਆਂ, ਉਹ ਵੀ ਇੰਡੀਅਨ ਕੌਂਸੂਲੇਟ ਉਹਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਦਖਲਅੰਦਾਜ਼ੀ ਜਿਹੜੀ ਉਹ ਕਰਦੇ ਆ। ਇਹ ਜਿਹੜੀਆਂ ਸਬਮਿਸ਼ਨਸ ਇਸ ਦੇ ਵਿੱਚ, ਇਸ ਰਿਪੋਰਟ ਦੇ ਵਿੱਚ, ਫੋਰਨ ਇੰਟਰਫੇਰੈਂਸ ਰਿਪੋਰਟ ਦੇ ਵਿੱਚ ਜਿਹੜੀਆਂ ਉਹ ਸਾਹਮਣੇ ਆਈਆਂ ਹੈਗੀਆਂ ਆ। ਜਸਟਿਨ ਟਰੂਡੋ ਉੱਥੋਂ ਦੇ ਲਈ, ਲੋਕਾਂ ਦੇ ਲਈ ਕਿੱਦਾਂ ਦਾ ਸੀ, ਕਿਵੇਂ ਦਾ ਨਹੀਂ ਸੀ, ਚੰਗਾ ਸੀ, ਮਾੜਾ ਸੀ, ਉਹ ਤਾਂ ਉੱਥੋਂ ਦੇ ਲੋਕਾਂ ਨੇ ਵੋਟਾਂ ਪਾ ਕੇ ਦੱਸ ਦੇਣਾ। ਪਰ ਸਿੱਖਾਂ ਦੇ ਲਈ, ਇਹ ਫੋਰਨ ਇੰਟਰਫੇਰੈਂਸ ਦੇ ਲਈ, ਭਾਈ ਨਿੱਜਰ ਹੁਣਾਂ ਦੇ ਕਤਲ ਦੇ ਲਈ ਤੇ ਭਾਰਤ ਖਿਲਾਫ ਸਟੈਂਡ ਲੈਣ ਲਈ ਤੇ ਸਿੱਖਾਂ ਦੇ ਨਾਲ ਖੜਨ ਦੇ ਲਈ, ਇਹ ਇੱਕ ਜ਼ਰੂਰ ਉਸ ਦਾ ਪੋਜ਼ਿਟਿਵ ਪੁਆਇੰਟ ਓਵਰਆਲ ਜਿਹੜਾ ਉਹ ਆਪਾਂ ਨੂੰ ਦੇਖਣਾ ਜਿਹੜਾ ਚਾਹੀਦਾ ਆ। ਤੇ ਸਿੱਖਾਂ ਨੂੰ ਬੇਸ਼ੁਕਰੇ ਵੀ ਨਹੀਂ ਹੋਣਾ ਚਾਹੀਦਾ ਵੀ ਉਹਨੇ ਦੁਨੀਆ ਭਰ ਦੇ ਵਿੱਚ ਇੱਕ ਹਿਸਾਬ ਦੇ ਨਾਲ ਸਿੱਖਾਂ ਨੂੰ ਇੱਕ ਧਿਰ ਬਣਾਉਣ ਦੇ ਵਿੱਚ ਜ਼ਰੂਰ ਉਸ ਦਾ ਰੋਲ ਜਿਹੜਾ ਹੋ ਰਿਹਾ ਆ। ਹਾਂ, ਉੱਥੋਂ ਦੇ ਲੋਕਾਂ ਨੂੰ ਉਹਦੀਆਂ ਪਾਲਿਸੀਜ਼ ਚੰਗੀਆਂ ਲੱਗੀਆਂ, ਮਾੜੀਆਂ ਲੱਗੀਆਂ, ਉਹ ਇੱਕ ਡਿਫਰੈਂਟ ਜਿਹੜੀ ਉਹ ਨਾਲ ਦੇ ਨਾਲ ਉੱਥੋਂ ਦੇ ਲੋਕਾਂ ਨੇ ਅਜੇ ਚੀਜ਼ ਨੂੰ ਜਿਹੜਾ ਉਹ ਦੇਖਿਆ ਆ। ਇਨਫਲੂਐਂਸ ਦੀਆਂ ਐਕਟੀਵਿਟੀਜ਼ ਕਹਿੰਦੇ ਆ ਵੀ ਓਰੀਜਿਨੇਟ ਹੋ ਰਹੀਆਂ ਸੀਗੀਆਂ ਭਾਰਤ ਦੇ ਜਿਹੜੇ ਡਿਪਲੋਮੈਟਿਕ ਮਿਸ਼ਨ ਕੈਨੇਡਾ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਆ। ਤੇ ਇਹ ਜਿਹੜੀ ਕਮਿਸ਼ਨ ਦੀ ਸਮਰੀ ਦੇ ਵਿੱਚ, ਟੈਸਟੀਮੋਨੀ ਦੀ ਸਮਰੀ ਦੇ ਵਿੱਚ ਜਿਹੜਾ ਇਹ ਚੀਜ਼ ਜਿਹੜਾ ਉਹ ਸਾਹਮਣੇ ਆਇਆ ਆ। ਇੱਕ ਵਿਟਨੈਸ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਵੀ ਜਿੱਦਾਂ ਚਾਈਨਾ ਦੇ ਵਿੱਚ ਨਿਊਯਾਰਕ ਵਾਲਿਆਂ ਨੇ ਇੱਕ ਪੁਲਿਸ ਸਟੇਸ਼ਨ ਨਹੀਂ ਬਣਾਇਆ ਸੀਗਾ, ਕਹਿੰਦੇ ਵੀ ਇੰਡੀਆ ਆਪਰੇਟ ਕਰ ਰਿਹਾ ਸੀ ਕੈਨੇਡਾ ਦੇ ਵਿੱਚ ਪੁਲਿਸ ਸਟੇਸ਼ਨ, ਹਾਈ ਰੈਂਕਿੰਗ ਲਾ ਇਨਫੋਰਸਮੈਂਟ ਅਧਿਕਾਰੀਆਂ ਨੂੰ ਜਿਹੜਾ ਇੱਥੇ ਡਿਪਲੋਮੈਟਸ ਦੀ ਆੜ ਦੇ ਵਿੱਚ ਇੱਥੇ ਜਿਹੜਾ ਉਹ ਬਣਾ ਕੇ, ਤੇ ਕਹਿੰਦੇ ਵੀ ਇਹ ਜਿਹੜੇ ਪੁਲਿਸ ਸਟੇਸ਼ਨ ਅਪਲਾਈ ਕਰਦੇ ਸੀਗੇ ਇੰਡੀਅਨ ਕੈਨੇਡੀਅਨਸ ਆ, ਉਹਨਾਂ ਦੇ ਉੱਤੇ ਪ੍ਰੈਸ਼ਰ ਪਾ ਕੇ, ਕੈਨੇਡੀਅਨ ਐਕਟਿਵਿਸਟ ਆ ਉਹਨਾਂ ਨੂੰ ਜਿਹੜੀਆਂ ਉਹ ਧਮਕਾ ਕੇ ਤੇ ਨਾਲ ਦੇ ਨਾਲ ਜਿਹੜੀਆਂ ਉਹ ਜਸੂਸੀਆਂ ਕਰਕੇ। ਜੀ ਜੀ, ਸਭ ਤੋਂ ਮਾੜੀ ਹਾਲਤ ਕੈਨੇਡਾ ਦੇ ਪੰਜਾਬੀ ਤੇ ਹੋਰ ਇੰਡੀਅਨ ਮੀਡੀਆ ਦੀ ਰਹੀ ਆ, ਜਿਹੜੇ ਇਸ ਇਸ਼ੂ ਦੇ ਉੱਤੇ ਜਾਂ ਤਾਂ ਬੋਲੇ ਨਹੀਂ, ਜੇ ਬੋਲੇ ਆ ਤਾਂ ਉਹ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੇ ਉਲਟ ਹੀ ਬੋਲਦੇ ਰਹੇ। ਬਹੁਤ ਸਾਰੇ ਉਹ ਲੋਕ ਜਿਹੜੇ ਤਰਸਦੇ ਸੀ ਵੀ ਆਪਾਂ ਅਮਰੀਕਾ ਕੈਨੇਡਾ ਪਹੁੰਚ ਜਾਈਏ, ਇੱਥੇ ਦੇ ਸਿਟੀਜ਼ਨ ਬਣ ਕੇ ਇੱਥੋਂ ਪੈਸੇ ਕਮਾ ਕੇ, ਉਹ ਫੇਰ ਵੀ ਜਿਹੜੇ ਆ ਭਾਰਤ ਦਾ ਹੱਕ ਪੂਰਦੇ ਰਹੇ ਵੀ ਜੀ ਸਾਨੂੰ ਵੀਜ਼ਾ ਮਿਲ ਜਾਏ ਤੇ ਸਾਨੂੰ ਕੋਈ ਲੈਣਾ ਦੇਣਾ ਨਹੀਂ, ਕਿਸੇ ਦਾ ਪੁੱਤ ਮਰਦਾ ਉਹ ਮਰ ਜਾਏ। ਜੂਨ 18 2023 ਨੂੰ ਹਰਦੀਪ ਸਿੰਘ ਨਿੱਜਰ ਹੋਣਾ ਦਾ ਕਤਲ ਕੀਤਾ ਜਾਂਦਾ ਸਰੀ ਦੇ ਵਿੱਚ, ਤੇ ਕੈਨੇਡਾ ਦੀ ਸਰਕਾਰ ਨੇ ਇੰਡੀਅਨ ਗਵਰਨਮੈਂਟ ਨੂੰ ਬਲੇਮ ਕੀਤਾ। ਨਿਊ ਦਿੱਲੀ ਨੇ ਇਸ ਨੂੰ ਡਿਨਾਈ ਕੀਤਾ। ਯੂਐਸ ਨੇ ਚਾਰਜ ਕਰ ਲਿਆ ਗੁਪਤਾ ਤੇ ਵਿਕਰਮ ਜਾਦਵ, ਤੇ ਆਰਸੀਐਮਪੀ ਨੇ ਅਲੈਜ ਕੀਤਾ ਸੀ ਅਕਤੂਬਰ ਮਹੀਨੇ 'ਚ। ਇਹ ਆਰਟੀਕਲ ਜੋ ਲਿਖ ਰਿਹਾ, ਮੈਂ ਆਪਣੇ ਕੋਲ ਨਹੀਂ ਕਹਿ ਰਿਹਾ, ਜੋ ਗਲੋਬਲ ਨਿਊਜ਼ ਦਾ, ਆਰਸੀਐਮਪੀ ਨੇ ਅਲੈਜ ਕੀਤਾ ਅਕਤੂਬਰ ਮਹੀਨੇ 'ਚ ਵੀ ਇੰਡੀਅਨ ਆਫੀਸ਼ੀਅਲਸ ਨਿੱਜਰ ਹੋਣਾ ਦੇ ਕਤਲ ਦੇ ਪਿੱਛੇ ਸੀ। ਤੇ ਇਹਦੇ ਵਿੱਚ ਈਵਨ ਉਹਨਾਂ ਨੇ ਮੋਦੀ ਹੁਣਾਂ ਦੇ ਰਾਈਟ ਹੈਂਡ ਮੈਨ ਅਮਿਤ ਸ਼ਾਹ ਦਾ ਨਾਮ ਵੀ ਜਿਹੜਾ ਦੱਸਿਆ ਸੀ। ਇੰਡੀਅਨ ਇੰਟੈਲੀਜੈਂਸ ਏਜੰਸੀਜ਼, ਖਾਸ ਕਰਕੇ ਕਹਿੰਦੇ ਜਿਹੜੇ ਡਿਪਲੋਮੈਟਸ ਆ ਉਹ ਐਕਚੁਅਲੀ ਭਾਰਤ ਦੇ ਜਿਹੜੇ ਸਾਬਕਾ ਪੁਲਿਸ ਆਫੀਸਰਸ ਜਿਹੜੇ ਰਹੇ ਆ ਉਹਨਾਂ ਨੂੰ ਡਿਪਲੋਮੈਟ ਬਣਾ ਕੇ ਇੱਥੇ ਭੇਜਿਆ, ਥਾਣੇਦਾਰ ਬਣਾ ਕੇ ਰੱਖਿਆ ਸੀ, ਥਾਣੇ ਬਣਾਏ ਸੀ ਉਹਨਾਂ ਨੇ ਵੀ ਇਦਾਂ। ਤੇ ਨਾਲ ਇਹਨਾਂ ਦਾ ਜਿਹੜਾ ਗੈਂਗਸ ਹੈਗੇ ਆ, ਲਾਰੈਂਸ ਬਿਸ਼ਨੋਈ ਗੈਂਗ, ਉਹਨਾਂ ਦੇ ਨਾਲ ਜੋ ਲਿੰਕ ਇੰਟੈਲੀਜੈਂਸ ਆਫੀਸ਼ੀਅਲਸ ਦਾ ਸੀਗਾ। ਸੋ ਇੰਡੀਆ ਵਾਰ-ਵਾਰ ਇਸ ਨੂੰ ਡਿਨਾਈ ਕਰਦਾ ਰਿਹਾ। ਗਲੋਬਲ ਨਿਊਜ਼ ਦੀ ਇਨਵੈਸਟੀਗੇਸ਼ਨ ਟੀਮ ਨੇ ਸਾਰੀ ਅੱਜ ਰਿਪੋਰਟ ਛਾਪੀ ਆ, ਕਿਸ ਤਰ੍ਹਾਂ ਵੀਜ਼ਾ ਲੈਣ ਦੇ ਲਈ ਲੋਕਾਂ ਤੋਂ ਸਾਈਨ ਕਰਵਾਏ ਜਾਂਦੇ ਆ, ਲੋਕਾਂ ਨੂੰ ਐਕਸਪਲੋਇਟ ਕੀਤਾ ਜਾਂਦਾ ਜਿਹੜੇ ਖਾਸ ਕਰਕੇ ਭਾਰਤੀ ਮੂਲ ਦੇ ਹੈਗੇ ਆ। ਪਰ ਭਾਰਤੀ ਸਰਕਾਰ ਇਹ ਕਹਿੰਦੀ ਆ ਵੀ ਜੋ ਬਾਹਰ ਦਾ ਮੀਡੀਆ ਉਹ ਡਿਸਇਨਫੋਰਮੇਸ਼ਨ ਫੈਲਾ ਰਿਹਾ ਹੈਗਾ। ਪਰ ਹੁਣ ਤੁਹਾਡੇ ਸਾਹਮਣੇ ਹੀ ਆ ਗਿਆ, ਜਦੋਂ ਹੁਣ ਅੱਜ ਅਸੀਂ ਵਾਲ ਸਟਰੀਟ ਜਰਨਲ ਦੀ ਜਿਹੜੀ ਪਹਿਲੀ ਰਿਪੋਰਟ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਅਮਰੀਕਾ ਦੇ ਅੱਗੇ ਤਾਂ ਝੁਕ ਗਿਆ, ਹੁਣ ਕੈਨੇਡਾ ਅੱਗੇ ਕਦੋਂ ਮੰਨਦੇ ਆ, ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਜੀ ਬਿਲਕੁਲ। ਸੋ ਬਹੁਤ ਜਾਂਦੇ ਕਿਉਂਕਿ ਸਮਾਂ ਸਾਡਾ ਹੋ ਗਿਆ, ਵਾਸ਼ਿੰਗਟਨ ਪੋਸਟ ਦੀ ਵੀ ਰਿਪੋਰਟ ਜੇ ਸਾਂਝੀ ਕਰਦੇ ਜਾਈਏ, ਉਹਨੇ ਨੇ ਅੱਜ ਹੈਡਿੰਗ ਕਰਕੇ ਰਿਪੋਰਟ ਛਾਪੀ ਆ, ਇੰਡੀਅਨਸ ਲੂਰ ਟੂ ਰਸ਼ੀਆ ਡਾਈਂਗ ਔਨ ਦਾ ਫਰੰਟ ਲਾਈਨਸ ਇਨ ਯੂਕਰੇਨ। ਇੰਡੀਆ ਦੇ ਵਿੱਚ ਐਡਸ ਲਾਈਆਂ ਜਾਂਦੀਆਂ ਆ ਵੀ ਤੁਹਾਨੂੰ ਬਹੁਤ ਵਧੀਆ ਤਨਖਾਹ ਵਾਲੀਆਂ ਜੌਬਸ ਰਸ਼ੀਆ ਵਿੱਚ ਦਿੱਤੀਆਂ ਜਾਊਗੀਆਂ, ਕੋਈ ਇਲੈਕਟ੍ਰੀਸ਼ੀਅਨ ਆ, ਕੁੱਕ ਆ ਜਾਂ ਇਦਾਂ ਦੇ।
ਤੇ ਜਦੋਂ ਉਹ ਰਸ਼ੀਆ ਪਹੁੰਚ ਜਾਂਦੇ ਆ ਤੇ ਉਹਨਾਂ ਨੂੰ ਸਿੱਧਾ ਚੱਕ ਕੇ ਫੌਜ ਦੇ ਵਿੱਚ ਭਰਤੀ ਕਰ ਦਿੱਤਾ ਜਾਂਦਾ ਤੇ ਯੂਕਰੇਨ ਦੀ ਲੜਾਈ ਦੇ ਵਿੱਚ ਰਸ਼ੀਅਨ ਫੌਜੀਆਂ ਦੇ ਨਾਲ ਰਲ ਕੇ ਉਹਨਾਂ ਨੂੰ ਲੜਨਾ ਪੈਂਦਾ ਹੈਗਾ। 126 ਦੇ ਕਰੀਬ ਵਾਸ਼ਿੰਗਟਨ ਪੋਸਟ ਲਿਖ ਰਿਹਾ ਕਿ ਭਾਰਤੀ ਮੂਲ ਦੇ ਲੋਕਾਂ ਨੂੰ ਇਦਾਂ ਦੀਆਂ ਜੌਬਸ ਦਿੱਤੀਆਂ ਗਈਆਂ ਆ ਤੇ ਹੁਣ ਤੱਕ 12 ਦੇ ਕਰੀਬ ਭਾਰਤੀ ਮੂਲ ਦੇ ਲੋਕ ਉਹਨਾਂ ਦੀ ਮੌਤ ਹੋ ਚੁੱਕੀ ਆ। ਰੀਸੈਂਟਲੀ ਬਿਨਲ ਬਾਬੂ ਨਾਮ ਦਾ 32 ਸਾਲਾਂ ਦਾ ਜਿਹੜਾ ਇਲੈਕਟ੍ਰੀਸ਼ੀਅਨ ਸੀ ਕੇਰਲਾ ਦਾ ਰਹਿਣ ਵਾਲਾ, ਉਹ 12ਵਾਂ ਭਾਰਤੀ ਬਣ ਗਿਆ ਆ ਇਸ ਲੜਾਈ ਦੇ ਵਿੱਚ ਲੜਦਾ ਹੋਇਆ। ਹੁਣ ਤੁਸੀਂ ਹਿਸਾਬ ਲਾਓ ਕਿ ਸ਼ਰੇਆਮ ਇੰਟਰਫੀਰੈਂਸ ਆ, ਅਮਰੀਕਾ ਯੂਕਰੇਨ ਦਾ ਸਾਥ ਦੇ ਰਿਹਾ ਤੇ ਇੰਡੀਆ ਰਸ਼ੀਆ ਦਾ ਜਿਹੜਾ ਸਾਥ ਆ ਉਹ ਸ਼ਰੇਆਮ ਦੇ ਰਿਹਾ। ਇਹ ਬਿਲਕੁਲ ਕਲੀਅਰ ਹੈਗਾ ਆ। ਸੋ ਰਸ਼ੀਅਨ ਅਥਾਰਟੀਜ਼ ਦੇ ਕੋਲ ਇੰਡੀਆ ਦੀ ਸਰਕਾਰ ਕਹਿੰਦੇ ਵੀ ਅਸੀਂ ਮੈਟਰ ਕੀਤਾ ਸੀ ਡਿਸਕਸ ਵੀ ਨਹੀਂ ਇਹ ਤੁਸੀਂ ਹੋਰ ਕੰਮ ਲਈ ਸੱਦਦੇ ਆ ਤੇ ਉਹਨਾਂ ਨੂੰ ਫੌਜ 'ਚ ਭਰਤੀ ਕੀਤਾ ਜਾਂਦਾ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ। ਸੋ ਉਦਾਂ ਦੇ ਉਹ ਲੋਕ ਆ ਜਿਹੜੇ ਬੇਵਕੂਫ ਇਦਾਂ ਜਾਂਦੇ ਆ ਵੀ ਤੁਸੀਂ ਵੈਰੀਫਾਈ ਤਾਂ ਕਰੋ ਵੀ ਤੁਹਾਨੂੰ ਉੱਥੇ ਜਾ ਕੇ ਕਿੱਦਾਂ ਦੀ ਜਿਹੜੀ ਜੌਬ ਉਹ ਮਿਲਣੀ ਹੈਗੀ ਆ। ਸੋ ਭਾਰਤੀ ਮੂਲ ਦੇ ਲੋਕ ਬਿਨਾਂ ਕਿਸੇ ਕੋਈ ਵੱਡੇ ਏਮ ਤੋਂ ਬਿਨਾ ਆਪਣੀ ਜਿਹੜੀ ਲਾਈਫ ਆ ਉਹਨੂੰ ਖਤਰੇ 'ਚ ਪਾ ਰਹੇ ਹੈਗੇ ਆ। ਪਿਛਲੇ ਦਿਨਾਂ 'ਚ ਆਪਾਂ ਦੇਖਿਆ ਸੀ ਨਾਰਥ ਕੋਰੀਆ ਵਾਲੇ ਵੀ ਫੌਜੀ ਉਹਨਾਂ ਨੇ ਫੜ ਲਏ ਸੀ ਯੂਕਰੇਨ ਦੇ ਵਿੱਚ। ਸੋ ਇਹ ਜਿਹੜਾ ਚੱਲ ਰਿਹਾ ਹੈਗਾ ਉੱਥੇ, ਕਿਉਂਕਿ ਇੰਡੀਆ ਜਿਹੜਾ ਆ ਇਸ ਆਰਟੀਕਲ 'ਚ ਲਿਖਿਆ ਵਾਸ਼ਿੰਗਟਨ ਪੋਸਟ ਨੇ, ਉਹ ਸਭ ਤੋਂ ਵੱਡਾ ਲਾਰਜੈਸਟ ਇੰਪੋਰਟਰ ਆ ਰਸ਼ੀਅਨ ਕਰੂਡ ਆਇਲ ਦਾ, ਚਾਈਨਾ ਤੋਂ ਬਾਅਦ। 46 ਬਿਲੀਅਨ ਡਾਲਰ ਦਾ ਜਿਹੜਾ ਗੈਸ ਆ ਉਹ ਕਰੂਡ ਆਇਲ ਆ ਇੰਡੀਆ ਵਾਲਿਆਂ ਨੇ ਪਿਛਲੇ ਸਾਲ ਖਰੀਦਿਆ ਆ ਰਸ਼ੀਆ ਤੋਂ। ਜੀ ਬਿਲਕੁਲ। ਸੋ ਭਾਰਤੀ ਲੋਕਾਂ ਨੂੰ ਜਿਹੜਾ ਆ ਉਹ ਗਲਤ ਇਨਫੋਰਮੇਸ਼ਨ ਦੇ ਕੇ ਭਾਰਤੀਆਂ ਨੂੰ ਧੱਕੇ ਦੇ ਨਾਲ ਫੋਰਸਫੁਲੀ ਰਿਕਰੂਟ ਕਰਕੇ ਰਸ਼ੀਆ ਦੀ ਆਰਮੀ ਦੇ ਵਿੱਚ ਘੱਲਿਆ ਜਾ ਰਿਹਾ। 12 ਲੋਕ ਇਹਨਾਂ ਨੇ ਮਰਵਾ ਦਿੱਤੇ ਆ, 126 ਜਿਹੜੇ ਉੱਥੇ ਇਹਨਾਂ ਨੇ ਘੱਲੇ ਸੀ। ਨਾਰਥ ਕੋਰੀਆ ਤੋਂ ਨਾਲ ਕਹਿੰਦੇ ਵੀ ਕਿਊਬਾ ਦੇ ਲੋਕ ਵੀ ਉੱਥੋਂ ਫੜੇ ਗਏ ਆ ਜਿਹੜੇ ਯੂਕਰੇਨ ਦੇ ਵਿੱਚ ਉਹਨਾਂ ਨੇ ਜਿਹੜਾ ਸਿਰਫ ਇਹ ਕੰਮ ਦੇ ਲਈ ਜਿਹੜੇ ਬਾਹਰਲੇ ਮੁਲਕਾਂ ਦੇ ਲੋਕਾਂ ਨੂੰ ਲੜਾਈ ਦੇ ਲਈ ਘੱਲਿਆ, ਕਿਉਂਕਿ ਮਾਸਕੋ ਦਾ ਆਪਣਾ ਤਾਂ ਭੱਠਾ ਜਿਹੜਾ ਇਸ ਟਾਈਮ ਬੈਠਾ ਪਿਆ ਆ, ਉੱਥੇ ਦੇ ਹਾਲਾਤ ਜਿਹੜੇ ਬਹੁਤ ਜ਼ਿਆਦਾ ਮਾੜੇ ਨੇ। ਨੌਜਵਾਨਾਂ ਦੀ ਜਿਹੜੀ ਉੱਥੇ ਉਹਨਾਂ ਨੂੰ ਵੀ ਘਾਟ ਜਿਹੜੀ ਉਹ ਨਜ਼ਰ ਆ ਰਹੀ ਹੈਗੀ ਆ। ਸੋ ਇਹ ਸੀਗੀਆਂ ਅੱਜ ਦੀਆਂ ਜਿਹੜੀਆਂ ਖਬਰਾਂ। ਹੁਣ ਆਪਾਂ ਇੱਥੇ ਲਵਾਂਗੇ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।